ਅਕਾਲੀ ਦਲ ਦੀ ਮਜਬੂਰੀ ਹੈ ਕਿ ਪੰਥਕ ਏਜੰਡੇ ਦੀ ਗੱਲ ਕਰਨਾ ਔਰ ਦੂਸਰੇ ਇਧਰਲੀਆਂ ਉਧਰਲੀਆਂ ਬੰਦੀ ਸਿੰਘਾਂ ਦਾ ਜ਼ਿਕਰ ਜਾਂ ਪਰ ਜਿਸ ਨਫ਼ਰਤ ਦੇ ਨਾਲ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਜਾਂ ਉਹ ਸਾਰੀ ਸੋਚ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਸਾਨੂੰ ਇਹ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਨੇ ਅਲਟੀਮੇਟਲੀ ਏਜੰਸੀਆਂ ਦੇ ਜਿਹੜੀ ਹੈ ਏਜੰਸੀਆਂ ਖਿਡਾਵੀ ਨੇ। ਸੁਖਬੀਰ ਬਾਦਲ ਜਾਂ ਦੂਸਰਿਆਂ 'ਚੋਂ ਵੀ ਤੁਹਾਨੂੰ ਕੋਈ ਬਹੁਤ ਐਂਟਾਈ ਬੀਜੇਪੀ ਲਾਈਨ ਨਜ਼ਰ ਨਹੀਂ ਆਈ। ਦੂਸਰੇ ਸੂਬੇ ਜਿਹੜੇ ਨੇ ਉਹ ਰਾਜਸਥਾਨ ਹੋਏ, ਹਿਮਾਚਲ ਹੋਏ, ਉਹਨਾਂ ਨੇ ਕਾਨੂੰਨ ਬਣਾਏ ਨੇ ਕਿ ਵੀ ਕੋਈ ਗੈਰ ਰਾਜਸਥਾਨੀ ਗੈਰ ਹਿਮਾਚਲੀ ਜ਼ਮੀਨ ਨਹੀਂ ਖਰੀਦ ਸਕਦਾ। ਨੌਕਰੀਆਂ ਵੀ ਤੁਸੀਂ ਜਿਹੜਾ ਉਹਨਾਂ ਨੂੰ ਜਿਹੜਾ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਪਰ ਪੰਜਾਬ 'ਚ ਐਸੀ ਖੁੱਲ੍ਹ ਖੇਡ ਹੈ, ਇੱਥੇ ਜੋ ਮਰਜ਼ੀ ਆ ਜਾਏ, ਸਾਡੀ ਡੈਮੋਗ੍ਰਾਫੀ ਤਾਂ ਬਦਲੀ ਜਾ ਰਹੀ ਹੈ। ਮੋਦੀ ਨੇ ਇੱਕਦਮ ਉਸ ਨੂੰ ਚੁੱਕਿਆ, ਰਾਜੀਵ ਗਾਂਧੀ ਨੂੰ ਐਡਰੈਸ ਕਰਦਿਆਂ ਕਿ ਸ਼ਹਿਜ਼ਾਦੇ ਦੀ ਪਾਰਟੀ ਜਿਹੜੀ ਹੈ ਉਹ ਬਈਆਂ ਨੂੰ ਹੁਣ ਦੌੜਾਏ। ਹੁਣ ਉਹ ਯੂਪੀ ਬਿਹਾਰ ਦੇ ਚੋਣ ਜਲਸਿਆਂ 'ਚ ਜਾ ਕੇ ਇਸ ਬਿਆਨ ਨੂੰ, ਹਾਲਾਂ ਉਹਨੇ ਨਾਂ ਨਹੀਂ ਲਿਆ ਸੁਖਪਾਲ ਖਹਿਰੇ ਦਾ, ਪੰਜਾਬ ਦੇ, ਉਹਨੇ ਕਿਹਾ ਜੀ ਆਹ ਦੇਖ ਲਓ ਕਿ ਬਈ ਇਹ ਤਾਂ ਭਈਏ ਭਜਾਓ ਪੰਜਾਬ ਬਚਾਓ ਦਾ ਨਾਰਾ ਦੇ ਰਹੇ ਨੇ। ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ 'ਚ ਗਿਆ ਹੈ। ਉਹਨੇ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਉਹਨੇ ਕਿਹਾ ਦੇਖੋ, ਜੇ ਇਹ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਸਾਰੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਖਿਲਾਫ ਮੇਰਾ ਦਾਦਾ ਹੀ ਨੇ ਬੜੀ ਕੁਰਬਾਨੀ ਦਿੱਤੀ, ਉਹ ਬੁੱਚੜ ਬੇਅੰਤੇ ਦੀ ਗੱਲ ਕਰਦਾ, ਔਰ ਜੇ ਇਹ ਜਿੱਤ ਗਏ ਤਾਂ ਸਾਨੂੰ ਤਾਂ ਪੰਜਾਬ ਛੱਡਣਾ ਪਏਗਾ। NIA begins probe on alleged Aam Aadmi Party foreign funding by pro-Khalistani groups. National Investigation Agency charge sheet against Canada-based Khalistani terrorist Arshdeep Singh, 3 aides. His agents ran a major terror gangster syndicate in India on the direction of Khalistan Tiger Force terrorist Arshdeep Singh alias Arsh Dalla. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 21 ਮਈ 2024 7 ਜੇਠ ਨਾਲ 6 ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੱਚਪ੍ਰੀਤ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਚੋਣਾਂ ਦੇ ਹਵਾਲੇ ਨਾਲ ਸਵਾਲ ਕੀਤਾ ਹੈ ਕਿ ਤੁਸੀਂ ਕਿਵੇਂ ਦੇਖ ਰਹੇ ਹੋ ਕਿ 5 ਗੇੜ ਦੀਆਂ ਜਿਹੜੀਆਂ ਵੋਟਾਂ ਜਿਹੜੀਆਂ ਪੈ ਚੁੱਕੀਆਂ ਨੇ ਔਰ ਨੀਵੇਂ ਪੱਧਰ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਵੀ ਸ਼ੁਰੂ ਹੋ ਰਹੀ ਹੈ ਔਰ ਕਿਰਦਾਰਕੁਸ਼ੀ ਅਤੇ ਧਰੁਵੀਕਰਨ ਭਾਰੂ ਹੈ। ਕੀ ਮੋਦੀ ਕੇ ਵਾਪਸ ਸੱਤਾ ਵਿੱਚ ਆਉਣਗੇ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੱਚਪ੍ਰੀਤ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਚੋਣਾਂ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਲੋਕ ਸਭਾ ਚੋਣਾਂ ਲਈ 5 ਫੇਜ਼ ਜਿਹੜੇ ਮੁਕੰਮਲ ਹੋ ਚੁੱਕੇ ਨੇ ਔਰ ਪੰਜਾਬ ਵਿੱਚ ਅਖੀਰਲੇ ਫੇਜ਼ ਦੀਆਂ ਜਿਹੜੀਆਂ ਵੋਟਾਂ ਨੇ ਉਹ 1 ਜੂਨ ਨੂੰ ਪੈਣੀਆਂ ਨੇ। ਸੋ ਭਾਰਤ ਦੀਆਂ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ
ਸਿੱਖ ਵਿਰੋਧੀ ਅਤੇ ਖਾਲਿਸਤਾਨ ਵਿਰੋਧੀ ਜਿਹੜਾ ਮਾਹੌਲ ਸਿਰਜਣ ਦਾ ਜਿਹੜਾ ਅਮਲ ਹੈ ਉਹ ਸ਼ੁਰੂ ਕਰ ਦਿੱਤਾ ਹੈ ਔਰ ਇਸ ਲਈ NIA ਦੀ ਜਿਹੜੀ ਕੁਵਰਤੋਂ ਸ਼ੁਰੂ ਹੋ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕਿਹਾ ਵੀ ਤੁਸੀਂ 4 ਦਿਨ ਬਾਅਦ ਆਏ ਹੋ, ਕੋਈ ਮਾਫੀ ਮੰਗੋਗੇ, ਕੋਈ ਦੱਸੋਗੇ ਕੀ ਹੋਇਆ? ਤੁਸੀਂ ਤਾਂ ਸਿੱਧਾ ਹੀ ਜਿਹੜਾ ਭੰਗਿਆਂ ਵਾਲੀ ਤੋਪ ਦਾ ਫਾਇਰ ਕਰਤਾ ਕਿ ਮੈਂ ਕਿਹਾ ਤੁਸੀਂ ਦੱਸੋਗੇ, ਆਪਣੇ ਜ਼ੁਬਾਨੀ ਤੁਸੀਂ ਦੱਸੋਗੇ ਤੁਹਾਡੀ ਕਾਰਵਾਈਆਂ ਨੇ, ਮੇਰੀ ਕੋਈ ਕਾਰਵਾਈ ਨਹੀਂ। ਮੋਦੀ ਜਿਹੜਾ ਉੱਡ ਕੇ ਖੱਬੇ ਜਾਏਗਾ ਕਿ ਸੱਜੇ ਜਾਏਗਾ, ਤੁਸੀਂ ਤਾਂ ਵਿੱਚ ਵਿਚਾਲੇ ਕੋਈ ਰੱਖਿਆ ਨਹੀਂ, ਸਿੱਧਾ ਹੀ ਫਾਇਰ ਕੀਤਾ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਨੂੰ, ਹਾਲਾਂ ਅਸੀਂ ਥਰਸਡੇ ਦਾ ਜਿਹੜਾ ਸਾਡਾ ਲਾਸਟ ਪ੍ਰੋਗਰਾਮ ਸੀ, ਬਿਲਕੁਲ ਉਸ ਦੇ ਵਿੱਚ ਅਸੀਂ ਦੱਸਿਆ ਸੀ ਕਿ ਫਰਾਈਡੇ ਇੱਕ ਪੰਥਕ ਪਰਿਵਾਰ ਵੀਰ ਦਲਜੀਤ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਪਰਮਜੀਤ ਕੌਰ ਔਰ ਜਿਨ੍ਹਾਂ ਦੇ ਨਾਲ ਸਾਡਾ ਸੰਬੰਧ 1980s ਦੇ ਅਖੀਰ ਤੋਂ ਹੀ ਹੈ, ਉਹ ਸਟੈਡ ਫਾਸਟ ਖੜੇ ਰਹੇ ਨੇ। ਉਹਨਾਂ ਦੇ ਬੇਟੇ ਦਲਜੋਤ ਸਿੰਘ ਦਾ ਆਨੰਦ ਕਾਰਜ ਸੀ ਜਸਮੀਨ ਕੌਰ ਨਾਲ। ਹੁਣ ਇਹ ਵੀ ਇੱਕ ਕੋਵਿਡ ਤੋਂ ਬਾਅਦ ਜ਼ਿਆਦਾ ਰਿਵਾਜ ਸ਼ੁਰੂ ਹੋ ਗਿਆ। ਯੂਜਲੀ ਤਾਂ ਵੀਕਐਂਡ ਦੇ ਉੱਤੇ ਹੀ ਮੈਰਿਜਸ ਹੁੰਦੀਆਂ ਸੀ, ਲੇਕਿਨ ਹੁਣ ਕਿਉਂਕਿ ਪਤਾ ਨਹੀਂ ਜਾਂ ਤਾਂ ਪਾਰਟੀ ਕਲਚਰ ਨੇ ਵੀਕਐਂਡ ਸੰਭਾਲ ਲਿਆ ਜਾਂ ਹੁਣ ਇੰਨੀ ਕੁ ਆਪਣੀ ਆਬਾਦੀ ਹੋ ਗਈ ਹੈ ਕਿ ਵੀ ਮੈਂ ਕਈ ਵਾਰੀ ਦੇਖਦਾ ਕਿ 5 ਦਿਨ ਹੀ ਵਰਕਿੰਗ ਡੇਜ਼ ਦੇ ਵਿੱਚ ਵੀ ਦਿਨ ਰੱਖਿਆ ਹੁੰਦਾ। ਔਰ ਦੂਸਰੇ ਪਾਸੇ ਵੀ ਜਿਹੜਾ ਪਰਿਵਾਰ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਬੱਚੀ ਜਸਮੀਨ ਕੌਰ ਹੈ, ਉਹਨਾਂ ਦਾ ਵੀ ਜਿਹੜਾ ਸੰਬੰਧ ਗੁਰਦੁਆਰਾ ਗ੍ਰੈਂਡ ਰੌਕ ਪੰਥਕ ਹਲਕਿਆਂ ਨਾਲ ਰਿਹਾ। ਸੋ ਦੋਨੋਂ ਪਾਸਿਓਂ ਕਾਫੀ ਦੂਰ ਦਰਾਡਿਓਂ ਬਾਹਰਲੇ ਮੁਲਕਾਂ ਤੋਂ ਵੀ ਸਾਡੇ ਪੰਥਕ ਪਿੰਡ ਦੇ ਵਿੱਚ ਜਿਹੜੇ ਸੇਵਾ ਕਰਨ ਵਾਲੇ ਸਿੰਘ ਸਿੰਘਣੀਆਂ ਨੇ ਉਹ ਪਹੁੰਚੇ ਹੋਏ ਸੀ। ਸੋ ਸਾਡੇ ਲਈ ਇਸ ਪਰਿਵਾਰ ਦੀ ਇਸ ਖੁਸ਼ੀ ਦੇ ਵਿੱਚ ਸ਼ਮੂਲੀਅਤ ਅਸਲ 'ਚ ਪੰਥਕ ਇਕੱਠ ਦੇ ਵਿੱਚ ਹੀ ਸ਼ਮੂਲੀਅਤ ਸੀ। ਔਰ ਹਾਲਾਂਕਿ ਮੇਰਾ ਸੰਬੰਧ ਤਾਂ ਸਿਰਫ ਜਿਹੜਾ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦੇ ਸਮਾਗਮ ਤੱਕ ਹੁੰਦਾ ਹੈ, ਬਾਕੀ ਤਾਂ ਜੋ ਵੀ ਅੱਜ ਕੱਲ੍ਹ ਆਨੰਦ ਕਾਰਜ ਦੇ ਨਾਂ ਥੱਲੇ ਹਫਤਾ ਜੋ ਕੁਝ ਚੱਲਦਾ ਹੈ, ਜਿਹਦੇ 'ਚੋਂ ਬਹੁਤ ਸਾਰਾ ਕੁਝ ਐਸਾ ਉਦਾਸ ਕਰਨ ਵਾਲਾ ਹੈ, ਇਹਦੇ 'ਤੇ ਫਿਰ ਅਸੀਂ ਕਦੇ ਗੱਲ ਕਰਾਂਗੇ, ਕਿਉਂਕਿ ਇੱਕ ਐਸਾ ਵਹਿਣ ਹੈ ਜਿਸ ਦੇ ਵਿੱਚ ਸਾਰੇ ਰੁੜਦੇ ਜਾਂਦੇ ਨੇ। ਔਰ ਕੋਈ ਜੇ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਕਈ ਵਾਰ ਇੰਨੇ ਪ੍ਰੈਸ਼ਰ ਉਹ ਬੱਚਿਆਂ ਦੇ ਪੱਖ ਤੋਂ ਹੋਣ ਜਾਂ ਲੋਕ ਕੀ ਕਹਿਣਗੇ, ਔਰ ਕਈ ਵਾਰ ਸ਼ਾਇਦ ਬੀਬੀਆਂ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ, ਕਿਉਂਕਿ ਇਹ ਇੱਕ ਇਸ ਕਿਸਮ ਦੀ ਧਾਰਨਾ ਬਣਦੀ ਜਾਂਦੀ ਹੈ। ਜਦੋਂ ਇੱਕ ਪਾਸੇ ਅਸੀਂ ਰਹਿਤਨਾਮਿਆਂ ਔਰ ਦੂਸਰਿਆਂ ਦੇ ਵਿੱਚ ਸਾਦਗੀ ਦੇ ਜੀਵਨ ਦੀ ਗੱਲ, ਔਰ ਇਸ ਦੇ ਵਿੱਚ ਬੜਾ ਪਰਉਪਕਾਰ ਮੰਨਿਆ ਜਾਂਦਾ ਸੀ ਕਿ ਕੋਈ ਗਰੀਬ ਸਿੱਖ ਦੀ ਬੱਚੀ ਦਾ ਰਿਸ਼ਤਾ ਲੈ, ਇਹਨੂੰ ਪਰਉਪਕਾਰ ਮੰਨਿਆ ਜਾਂਦਾ ਸੀ, ਕਿਉਂਕਿ ਜ਼ਾਹਰ ਹੈ ਕਿ ਬੱਚੀਆਂ ਦਾ ਜਿਸ ਘਰ 'ਚ ਹੁੰਦੀਆਂ ਨੇ ਉਹਨਾਂ ਦਾ ਪਾਲਣ ਪੋਸ਼ਣ ਔਰ ਉਹਨਾਂ ਦੀ ਹੁਣ ਦੇ ਪੀਰੀਅਡ 'ਚ ਐਜੂਕੇਸ਼ਨ ਦੇ ਉੱਤੇ ਹੀ ਬਰਾਬਰ ਪੇਰੈਂਟਸ ਨੇ ਖਰਚ ਕੀਤਾ ਹੁੰਦਾ। ਪਰ ਇੱਕ ਇਸ ਕਿਸਮ ਦੀ ਹਨੇਰੀ ਝੁੱਲੀ ਹੋਈ ਹੈ 4 ਚੁਫੇਰੇ, ਔਰ ਇਹਦੇ 'ਚ ਡਾਇਸਪੋਰਾ ਸਿੱਖਾਂ ਨੇ ਮੈਂ ਸਮਝਦਾ ਹਾਂ ਵੀ ਜ਼ਿਆਦਾ ਰੋਲ ਅਦਾ ਕੀਤਾ। ਪੰਜਾਬ ਦੇ ਵਿੱਚ ਵੀ ਜਿਸ 'ਤੇ 2-3 ਬੱਚੀਆਂ ਹੋਣ ਤੇ ਉਹਨਾਂ ਦੇ ਲਈ ਤਾਂ ਇਹ ਔਖਾ ਹੋ ਜਾਂਦਾ ਕਿ ਵੀ ਜਿੰਨੇ ਕੁ ਖਰਚਿਆਂ ਵਾਲੇ ਵਿਆਹ ਨੇ, ਕਿਉਂਕਿ ਉਹੀ ਐਕਸਪੈਕਟੇਸ਼ਨ ਸਮਾਜ ਦਾ ਲੈਵਲ ਵੀ ਉਸ ਲੈਵਲ 'ਤੇ ਚਲਾ ਜਾਂਦਾ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਠੀਕ ਹੈ ਕਿ ਇਹ ਵੀ ਇੱਕ ਆਰਗੂਮੈਂਟ ਹੁੰਦਾ ਹੈ ਜੀ, ਫਿਰ ਅਸੀਂ ਜਿਹੜੇ ਕਮਾਉਂਦੇ ਹਾਂ ਹੋਰ ਕਿੱਥੇ ਦਿਖਾਉਣ, ਇਹ ਵੀ ਨਹੀਂ ਠੀਕ ਨਹੀਂ ਹੈ ਰੁਝਾਨ। ਔਰ ਇਸ ਪੱਖੋਂ ਜਦੋਂ ਅਸੀਂ ਈਵਨ ਸੁਧਾਰਵਾਦੀ ਲਹਿਰਾਂ ਦਾ ਜ਼ਿਕਰ ਕਰਦੇ ਹਾਂ ਤਾਂ ਉਦੋਂ ਵੱਧ ਤੋਂ ਵੱਧ ਜਿਹੜਾ ਉਹ 5 ਕਕਾਰ ਭੇਟ ਕਰਨੇ ਜਾਂ ਉਸ ਕਿਸਮ ਦਾ ਹੀ ਸਿੱਧਾ ਜਿਹਾ ਤਰੀਕਾ ਸੀ। ਔਰ 1 ਰੁਪਈਆ ਲੈ ਕੇ ਜਾਂ ਚਲੋ ਇਹ ਤਾਂ ਹੈ ਕਿ ਬਾਹਰ ਕੋਈ ਦਾਜ ਦਹੇਜ ਵਾਲੀ ਗੱਲ ਤਾਂ ਨਹੀਂ ਮੈਂ ਕਦੇ ਬਹੁਤਾ ਦੇਖਿਆ ਕਿ ਬਈ ਕੋਈ ਦੇਣ ਲੈਣ ਨੂੰ ਲੈ ਕੇ ਕੋਈ ਬਹੁਤਾ ਝਗੜਾ ਹੁੰਦਾ ਹੋਵੇ ਜਾਂ ਕੋਈ, ਲੇਕਿਨ ਇੰਨੇ ਕੁ ਖਰਚੇ ਨੇ, ਜਿਸ ਕਿਸਮ ਦੇ ਹਾਲ ਅਰੇਂਜ ਹੁੰਦੇ ਨੇ, ਜਿਸ ਕਿਸਮ ਦਾ ਪੂਰਾ ਹਫਤਾ ਚੱਲਦਾ ਹੈ, ਉਹ ਮੈਂ ਸਮਝਦਾ ਵੀ ਉਹ ਦਾਜ ਦੇ ਨਾਲੋਂ ਵੀ ਉਹਨੂੰ ਵੀ ਪਿੱਛੇ ਛੱਡਣ ਵਾਲਾ ਕੰਮ ਹੈ। ਸੋ ਇਸ ਦੇ ਉੱਤੇ ਸਾਡੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਔਰ ਕੌਮੀ ਲੈਵਲ ਦੇ ਉੱਤੇ, ਜਿੱਥੇ ਅਸੀਂ ਆਪਣੀ ਪੋਲੀਟੀਕਲ ਫਰੀਡਮ ਨੂੰ ਸਮਰਪਿਤ ਹੈ, ਕਿਉਂਕਿ ਮੇਰੇ ਲਈ ਜਿਹੜੀ ਪ੍ਰਾਇਰਟੀ ਉਹਦੇ 'ਚ ਚਲੀ ਜਾਂਦੀ ਹੈ, ਲੇਕਿਨ ਹੋਰ ਵੀ ਸ਼ੋਬੇ ਨੇ ਜਿਨ੍ਹਾਂ 'ਚ ਬਹੁਤ ਕੁਛ ਜਿਹੜਾ ਹੈ ਉਹ ਐਸਾ ਵਾਪਰ ਰਿਹਾ ਹੈ ਜਿਸ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ, ਜਿਸ ਦੇ ਉੱਤੇ ਕੋਈ ਚੈੱਕ ਲਾਉਣ ਦੀ ਲੋੜ ਹੈ। ਔਰ ਇਹ ਸਾਡੀ ਖਾਲਿਸਤਾਨ ਦੀ ਮੂਵਮੈਂਟ ਵੇਲੇ ਪੰਜਾਬ ਦੇ ਵਿੱਚ ਹਾਲਾਂ ਇੱਕ ਤਬਕੇ ਨੇ ਇਸ ਨੂੰ ਅੰਦਰੂਨੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਕਿਹਾ ਸੀ, ਪਰ ਜਦੋਂ ਇੱਕ ਸੋਸ਼ਲ ਰਿਫਾਰਮ ਦਾ ਏਜੰਡਾ ਸੀ ਕਿ ਭਾਈ ਬਰਾਤ ਦੇ ਵਿੱਚ ਸਿਰਫ 11
ਬੰਦੇ ਹੀ ਜਾਣਗੇ। ਤੇ ਇਹ ਬਹੁਤ ਪਪੂਲਰ ਵੀ ਮੇਸ਼ਰ ਹੋਇਆ ਸੀ ਔਰ ਉਹਦੇ 'ਚ ਬਹੁਤਿਆਂ ਨੇ ਖਾਸ ਤੌਰ ਤੇ ਬੱਚੀ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਭਾਈ ਸਾਡੇ ਲਈ ਇਹ ਸੁਖੈਣ ਹੋ ਗਿਆ। ਪਰ ਹੁਣ ਵਾਪਸ ਉਸ ਕਿਸਮ ਦੇ ਇੱਥੇ ਤਾਂ ਚਲੋ ਜੋ ਚੱਲਦਾ ਹੈ ਘੱਟੋ ਘੱਟ ਆਨੰਦ ਕਾਰਜ ਤਾਂ ਗੁਰਦੁਆਰਿਆਂ 'ਚ ਹੁੰਦੇ ਨੇ ਜਿਹਦੇ 'ਚ ਵੱਡੀ ਪਾਰਟਿਸਿਪੇਸ਼ਨ ਹੁੰਦੀ ਹੈ ਔਰ ਬਾਅਦ 'ਚ ਭਾਵੇਂ ਪਾਰਟੀਆਂ ਦੇ ਨਾਂ ਥੱਲੇ ਜਾਂ ਰਿਸੈਪਸ਼ਨ ਦੇ ਨਾਂ ਥੱਲੇ ਬਹੁਤ ਸਾਰੀ ਮਨਮਤ ਵਾਲਾ ਮਾਹੌਲ ਹੁੰਦਾ ਹੈ। ਪਰ ਪੰਜਾਬ 'ਚ ਜਦੋਂ ਇਹ ਹੁਕਮਨਾਮਾ ਲਿਆਂਦਾ ਗਿਆ, ਜਦੋਂ ਜਥੇਦਾਰ ਰਣਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ ਕਿ ਬਈ ਮੈਰਿਜ ਪੈਲੇਸਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਏਗਾ। ਹੁਣ ਜਿਹੜਾ ਇੰਟੈਂਟ ਤਾਂ ਠੀਕ ਸੀ ਕਿਉਂਕਿ ਮੈਰਿਜ ਪੈਲੇਸਿਸ ਵਾਲਿਆਂ ਨੇ ਇਹ ਕਰ ਲਿਆ ਸੀ ਵੀ ਜਿੱਥੇ ਉਹ ਬਾਕੀ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਸੀ ਉੱਥੇ ਇੱਕ ਅੱਧਾ ਕਮਰਾ ਰੱਖਿਆ ਸੀ, ਉੱਥੇ ਪ੍ਰਕਾਸ਼ ਰੱਖਿਆ ਹੋਇਆ ਸੀ, ਵਿਆਹ ਉੱਥੇ ਹੀ ਕਰਕੇ ਨਾਲ ਹੀ ਜਿਹੜਾ ਉਹ ਦੂਸਰਾ ਕੰਮ ਸ਼ੁਰੂ ਹੋ ਜਾਂਦਾ ਸੀ। ਤੇ ਮਕਸਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਨੂੰ ਰੋਕਣਾ ਸੀ। ਲੇਕਿਨ ਇਸ ਦਾ ਅਸੀਂ ਅਸਰ ਦੇਖਦੇ ਹਾਂ ਵੀ ਕਿਵੇਂ ਕੀ ਹੋਇਆ। ਉਸ ਦਾ ਇੱਕ ਅਸਰ ਤਾਂ ਇਹ ਹੋਇਆ ਕਿ ਵੀ ਹੁੰਦਾ ਇਹ ਹੈ ਵੀ ਜਿਨ੍ਹਾਂ ਨੇ ਵਿਆਹ ਜਿਨ੍ਹਾਂ ਦਾ ਹੁੰਦਾ ਹੈ ਉਹ ਸਿੱਧਾ ਹੀ ਜਿਹੜੇ ਇਨਵਾਈਟੀ ਨੇ ਉਹਨਾਂ ਨੂੰ ਐਡਰੈਸ ਹੀ ਉਸ ਮੈਰਿਜ ਪੈਲੇਸ ਦਾ ਜਾਂ ਉਸ ਰਿਜ਼ੋਰਟ ਦਾ ਦਿੰਦੇ ਨੇ ਜਿੱਥੇ ਉਹਨਾਂ ਨੇ ਰੱਖਿਆ ਹੁੰਦਾ। ਆਨੰਦ ਕਾਰਜ ਦੇ ਲਈ ਮੁੰਡਾ ਕੁੜੀ ਤੇ ਉਹਦੇ ਮਾਪਿਓ ਜਾਂ 2-3 ਭੈਣ ਭਰਾ ਉਹੀ ਉੱਥੇ ਗਏ ਹੁੰਦੇ ਨੇ, ਬਾਕੀ ਸਾਰਾ ਗੁਰਦੁਆਰਾ ਖਾਲੀ ਹੁੰਦਾ। ਉਹੀ ਕਰਾ ਕੇ ਸਿੱਧੇ ਜਿਹੜੇ ਨੇ ਉਹ ਤਾਂ ਲੋਕ ਸਿੱਧੇ ਰਿਸੈਪਸ਼ਨ ਤੇ ਆ ਰਹੇ ਹੁੰਦੇ ਨੇ ਔਰ ਉੱਥੇ ਫਿਰ ਜੋ ਦਿਨ ਵੇਲੇ ਹੀ ਚੱਲ ਰਿਹਾ ਹੁੰਦਾ ਨਾਚ ਗਾਣੇ ਦੇ ਨਾਂ ਥੱਲੇ ਉਹ ਜਿਹੜਾ ਉਹ ਉਸ ਨੂੰ ਬੇਸ਼ਰਮੀ ਦੀ ਤੁਸੀਂ ਸ਼ਿਖਰ ਕਹਿ ਸਕਦੇ ਹੋ। ਸੋ ਜਿਹੜਾ ਇੱਕ ਮਾੜਾ ਮੋਟਾ ਓਕੇਜ਼ਨ ਹੁੰਦਾ ਸੀ ਕਿ ਵੀ ਹੁਣ ਤਾਂ ਚਲੋ ਟਾਈਮ ਦਾ ਵੀ ਕੋਈ ਖਿਆਲ ਨਹੀਂ ਹੈ, ਜਿਹੜਾ ਹੋਣਾ ਵੀ ਨਹੀਂ ਚਾਹੀਦਾ ਟਾਈਮ ਨਾਲ। ਇੱਕ ਹੁੰਦਾ ਸੀ ਜੀ 12 ਵਜੇ ਤੱਕ ਲਾਵਾਂ ਪੜ੍ਹੀਆਂ ਜਾਣ। ਸੋ ਉਦੋਂ ਤੱਕ ਜਿਹੜੇ ਈਵਨ ਸ਼ਰਾਬੀ ਵੀ ਹੁੰਦੇ ਸੀ ਉਹ ਵੀ ਉਦੋਂ ਤੱਕ ਰੋਕ ਕੇ ਰੱਖਦੇ ਸੀ ਵੀ ਆਨੰਦ ਪੜ੍ਹਾ ਲਈਏ ਜੀ, ਉਸ ਤੋਂ ਬਾਅਦ ਅਸੀਂ ਦੇਖਾਂਗੇ। ਤੇ ਹੁੰਦਾ ਫਿਰ ਇਹੀ ਹੈ, ਹੁਣ ਤਾਂ ਉੱਥੇ ਤਾਂ ਬਿਲਕੁਲ ਹੀ ਕੰਮ ਮੁੱਕ ਗਿਆ। ਫਿਰ ਜੇ ਉਹਦੇ ਤੇ ਪਾਬੰਦੀ ਹੋਈ ਤਾਂ ਬਾਹਰਲੇ ਅਮੀਰ ਸਿੱਖਾਂ ਨੇ ਡੈਸਟੀਨੇਸ਼ਨ ਵੈਡਿੰਗ ਕੱਢ ਲਿਆ ਕਿ ਜੀ ਫਲਾਂ ਤੇ ਚਲੇ ਜਾਓ, ਢਿਮਕੇ ਤੇ ਚਲੇ ਜਾਓ, ਪਤਾ ਨਹੀਂ ਕਿੱਥੇ ਰੇਤੇ ਦੇ ਉੱਤੇ ਪ੍ਰਕਾਸ਼ ਕੀਤਾ ਹੁੰਦਾ ਰਜਾ ਕੇ, ਦੂਜਾ ਕੀਤਾ ਹੁੰਦਾ। ਉਸ ਕਿਸਮ ਦੇ ਜਿਹੜੇ ਨੇ ਉਹ ਗ੍ਰੰਥੀ ਵੀ ਲੱਭ ਲਏ ਹੋਏ ਨੇ ਉਹਨਾਂ ਨੇ। ਹੁਣ ਇਸ ਦੇ ਉੱਤੇ ਵੀ ਜਦੋਂ ਫਿਰ ਪਹਿਰਾਵੇ ਨੂੰ ਲੈ ਕੇ ਹੁਣ ਇਹ ਵੀ ਠੀਕ ਹੈ ਕਿ ਵੀ ਇਹ ਜਿਹੜੀ ਡੇ ਟੂ ਡੇ ਲਾਈਫ ਦੇ ਵਿੱਚ ਪੰਥ ਦੇ ਵਿੱਚ ਜਿੰਨੀ ਘੱਟ ਇੰਟਰਫੀਅਰੈਂਸ ਦੀ ਲਾਈਨ ਹੋਏ ਉੱਪਰਲੇ ਲੈਵਲ ਤੇ ਬਿਹਤਰ ਹੈ। ਪਰ ਜਦੋਂ ਇਸ ਕਿਸਮ ਦੀ ਫਰੀडम ਦੇ ਨਾਂ ਥੱਲੇ ਸਾਰਾ ਹੀ ਮਲੀਆਮੇਟ ਹੋ ਰਿਹਾ ਸੋ ਕਿਤੇ ਜਾ ਕੇ ਤਾਂ ਸਾਡੇ ਸੂਝਵਾਨ ਔਰ ਹੋਇਆ ਇਹ ਕਿ ਵੀ ਜਿਹੜਾ ਮਕਸਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਹਰ ਨਾ ਲਿਜਾਣ ਦਾ, ਮੈਰਿਜ ਪੈਲੇਸਿਸ ਨਾ ਲਿਜਾਣ ਦਾ ਸੀ, ਉਸ ਹੁਕਮਨਾਮੇ ਨੂੰ ਇਵੇਂ ਇੰਟਰਪ੍ਰੇਟ ਕੀਤਾ ਗਿਆ ਕਿ ਬਾਹਰਲੀਆਂ ਥਾਵਾਂ ਤੇ ਜਿੱਥੇ ਤੁਸੀਂ ਵੱਡੇ ਵੱਡੇ ਹਾਲ ਰੈਂਟ ਕਰਦੇ ਹੋ, ਜਿੱਥੇ ਲੋਕ ਇਕੱਠੇ ਹੋ ਸਕਦੇ ਨੇ ਔਰ ਉਹ ਮਲਟੀਪਰਪਜ਼ ਯੂਜ਼ ਲਈ ਹੁੰਦੇ ਨੇ, ਉਹਨੂੰ ਲੈ ਕੇ ਫਿਰ ਜਿਹਨਾਂ ਦਾ ਉੱਥੇ ਦਾ ਹੁਕਮਨਾਮੇ ਲਾਗੂ ਨਹੀਂ ਹੋਏਗੇ ਵੀ ਉੱਥੇ ਤੁਸੀਂ ਲੋਕਾਂ ਨੂੰ ਕਹੋ ਵੀ ਇਹ ਜਿਹੜਾ ਆਫਟਰ ਦਾ ਆਨੰਦ ਕਾਰਜ ਜੋ ਵੀ ਕੋਈ ਪ੍ਰੋਗਰਾਮ ਹੈ, ਪਰ ਇੱਥੇ ਉਹ ਪੂਰਾ ਖੜਾ ਕਰ ਦਿੰਦੇ ਨੇ ਆਪਣਾ ਇਸ ਮੁੱਦੇ ਦੇ ਉੱਤੇ ਕਿ ਨਹੀਂ ਜੀ ਮਹਾਰਾਜ ਦਾ ਤਾਂ ਜਾ ਹੀ ਨਹੀਂ ਸਕਦਾ ਸਰੂਪ ਕਿਤੇ, ਉੱਥੇ ਤਾਂ ਫਲਾਂ ਚੀਜ਼ ਹੈ ਜਾਂ ਢਿਮਕਾ ਹੈ। ਸੋ ਇਸ ਕਿਸਮ ਦੀਆਂ ਚੀਜ਼ਾਂ ਹਾਲਾਂਕਿ ਡੂਜ਼ ਐਂਡ ਡੋਂਟਸ ਕੋਈ ਬਹੁਤਾ ਜਦੋਂ ਆ ਜਾਣ ਤੇ ਇਹਦੇ ਥੱਲੇ ਆਪਸੀ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਹੁੰਦਾ, ਪਰ ਇਹ ਪ੍ਰੋਬਲਮਸ ਨੇ ਜਿਹੜੀਆਂ ਵਿਦਨ ਕਮਿਊਨਿਟੀ ਚੱਲ ਰਹੀਆਂ। ਪਰ ਬਾਈ ਐਂਡ ਲਾਰਜ ਜਿਹੜਾ ਆਨੰਦ ਕਾਰਜ ਫਰਾਈਡੇ ਦਾ ਉਹ ਵੈਲ ਅਟੈਂਡਡ ਵੀ ਸੀ, ਬੜੇ ਚੰਗੇ ਮਾਹੌਲ ਦੇ ਵਿੱਚ। ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਜਿਹੜਾ ਪੁਰਾਣੇ 1960 ਜਿਹੜਾ ਪਹਿਲਾ ਬੈਚ ਇੰਜੀਨੀਅਰਸ ਔਰ ਦੂਸਰਿਆਂ ਦਾ ਆਇਆ, ਉਹਨਾਂ ਨੇ ਉਸ ਨੂੰ ਬਿਲਡ ਕੀਤਾ ਔਰ ਬੜੇ ਚੰਗੇ ਮਾਹੌਲ 'ਚ ਹੋਇਆ। ਔਰ ਇਸੇ ਤਰ੍ਹਾਂ ਸੈਚਰਡੇ ਜਿਸ ਬਾਰੇ ਅਸੀਂ ਵੀ ਅਨਾਉਂਸ ਕੀਤਾ ਸੀ ਕਿ ਸਿੱਖ ਡੇ ਪੈਰੇਡ ਨਗਰ ਕੀਰਤਨ ਜਿਹਦੇ ਲਈ ਲਫ਼ਜ਼ ਜ਼ਿਆਦਾ ਹੁਣ ਕਾਮਨ ਹੈ, ਉਹ 18ਵਾਂ ਜਿਹੜਾ ਫਲੈਗ ਹੋਇਸਟਿੰਗ ਸਿਵਿਕ ਸੈਂਟਰ ਕਾਰਟਰੇਟ ਦੇ ਬਾਹਰ 18ਵਾਂ ਫਲੈਗ ਹੋਇਸਟਿੰਗ ਸੀ। ਪਰ ਜਿਹੜਾ ਪੈਰੇਡ ਸੀ ਉਹ 16ਵੀਂ ਸੀ ਕਿਉਂਕਿ ਪਹਿਲੇ 2 ਸਾਲ ਜਸਟ ਫਲੈਗ ਹੀ ਜਿਹੜਾ ਅਮਰੀਕਨ ਔਰ ਨਿਊ ਜਰਸੀ ਦੇ ਝੰਡੇ ਦੇ ਨਾਲ ਲਹਿਰਾਇਆ ਜਾਂਦਾ ਸੀ। ਔਰ ਇਹ ਪੈਰੇਡ ਫਿਰ 16 ਸਾਲ ਪਹਿਲਾਂ ਸ਼ੁਰੂ ਹੋਈ ਕਿਉਂਕਿ ਪਹਿਲਾ ਫੰਕਸ਼ਨ ਸਿਟੀ ਸੈਂਟਰ ਦੇ ਬਾਹਰ ਹੁੰਦਾ ਜਿਹਦੇ 'ਚ ਮੇਅਰ, ਕੌਂਸਲਮੈਨ ਸਾਰੀ ਉਹਨਾਂ ਦੀ ਪੂਰੀ ਕੈਬਨਿਟ ਹੁੰਦੀ ਹੈ। ਔਰ ਇਸ ਵਾਰ ਸੀਨੀਅਰ ਸੈਨੇਟਰ, ਕਾਂਗਰਸਮੈਨ ਔਰ ਦੂਸਰੇ ਵੀ ਸੀ, ਦਰਸ਼ਕ ਦੇਖ ਵੀ ਸਕਦੇ ਨੇ। ਉਸ ਦਿਨ ਵੀ ਲਾਈਵ ਟੈਲੀਕਾਸਟ ਹੋਇਆ। ਅਸੀਂ ਮਾਫੀ ਚਾਹੁੰਦੇ ਹਾਂ ਕਿ ਜਿੱਥੇ ਪਾਰਕ ਦੇ ਵਿੱਚ ਜਾ ਕੇ ਐਂਡ ਹੋਇਆ ਉੱਥੇ ਜਿਹੜੀ ਇੰਟਰਨੈਟ ਡਿਵਾਈਸ ਨੇ ਕੰਮ ਨਹੀਂ ਕੀਤਾ, ਉਹਦੇ 'ਚ ਇੰਟਰਪਸ਼ਨ ਸੀ। ਇਹੀ ਕਾਰਨ ਸੀ ਕਿ ਕੱਲ੍ਹ ਦਾ ਪ੍ਰੋਗਰਾਮ ਅਸੀਂ ਜਿਹੜਾ
ਉਸ ਨੂੰ ਰਿਪੀਟ ਦਿੱਤਾ ਹੈ, ਕਿਉਂਕਿ ਬਹੁਤ ਸਾਰਿਆਂ ਨੇ ਖਾਸ ਤੌਰ ਤੇ ਜਦੋਂ ਤੱਕ ਇੱਥੋਂ ਵਾਲਾ ਪਹਿਲਾ ਪਾਰਟ ਠੀਕ ਚੱਲਿਆ, ਪਰ ਜਦੋਂ ਉੱਥੇ ਜਾ ਕੇ ਹੋਇਆ ਉਹਦੇ 'ਚ ਬਹੁਤ ਜ਼ਿਆਦਾ ਇੰਟਰਪਸ਼ਨ ਸੀ। ਪਰ ਕਿਉਂਕਿ ਉਹਦੀ ਆਲਟਰਨੇਟ ਰਿਕਾਰਡਿੰਗ ਸਾਡੇ ਕੋਲ ਸੀ, ਸੋ ਕੱਲ ਸਾਡੀ ਟੀਮ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਉਹਨੂੰ ਐਡਿਟ ਕਰਕੇ ਉਸ ਪ੍ਰੋਗਰਾਮ ਨੂੰ ਚਲਾਇਆ। ਤੁਹਾਡੇ ਵੱਲੋਂ ਪਸੰਦ ਕੀਤਾ ਗਿਆ, ਪਰ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਇਹ ਸਾਡਾ ਫਾਰਮੈਟ ਜਿਹੜਾ 1 to 1 ਹੁੰਦਾ ਹੈ, ਜਿਹਦੇ 'ਚ ਕਰੰਟ ਟੌਪਿਕ ਹੁੰਦੇ ਨੇ, ਇਸ ਨੂੰ ਸਾਡੇ ਦਰਸ਼ਕ ਮਿਸ ਕਰਦੇ ਨੇ। ਪਰ ਦੂਸਰੇ ਪਾਸੇ ਸਾਨੂੰ ਇਹ ਵੀ ਹੁੰਦਾ ਹੈ ਵੀ ਜਿਹੜੀਆਂ ਗੁਰਦੁਆਰਾ ਕਮੇਟੀਆਂ ਖਾਸ ਤੌਰ ਤੇ ਜਿਵੇਂ ਕਾਟਰੇਟ ਗੁਰਦੁਆਰਾ ਸਿੰਘ ਸਭਾ ਜਿਹਨੇ ਲੀਡ ਲਈ, ਇਹ ਸਾਰੇ ਰਿਪਰੈਜ਼ੈਂਟੇਟਿਵ ਸਾਰੇ ਪਾਸਿਓਂ ਆਏ ਹੁੰਦੇ ਨੇ, ਇਹ ਐਂਡੋਰਸਮੈਂਟ ਵੀ ਹੁੰਦੀ ਹੈ। ਦੇਖੋ ਅਲਟੀਮੇਟਲੀ ਸਾਡਾ ਮਕਸਦ ਕੋਈ ਗੱਲਾਂ ਸੁਣਾਉਣਾ ਤਾਂ ਨਹੀਂ ਹੈ, ਅਸੀਂ ਇੱਕ ਨਿਸ਼ਾਨੇ ਨੂੰ ਲੈ ਕੇ ਤੁਰੇ ਔਰ ਉਹ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਦਾ ਹੈ। ਔਰ ਇਹਨਾਂ 12-13 ਸਾਲਾਂ 'ਚ TV 84 ਨੇ ਆਪਣਾ ਘੱਟੋ ਘੱਟ ਇਹ ਮੁਕਾਮ ਹਾਸਲ ਜ਼ਰੂਰ ਕਰ ਲਿਆ ਕਿ ਕੋਈ ਵੀ ਇਸ ਕਿਸਮ ਦੀ ਪੰਥਕ ਐਕਟੀਵਿਟੀ ਜਿਹੜੀ ਹੈ ਉਸ ਨੂੰ ਕਵਰ ਜਿਹੜਾ ਹੈ ਉਹ ਕੀਤੇ ਬਿਨਾਂ ਅਸੀਂ ਨਹੀਂ ਰਹਿੰਦੇ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਕਿ ਆ ਜਿਹੜੀ ਮਿੱਟੀ ਆਵਾਜ਼ਾਂ ਮਾਰਦੀ ਤੇ ਫਲਾਣਾ 300 ਤੋਂ ਜ਼ਿਆਦਾ TV ਚੈਨਲ ਪੰਜਾਬੀ ਮਾਂ ਬੋਲੀ ਦੇ ਨਾਂ ਥੱਲੇ ਕਿੱਥੇ ਨੇ, ਕਿੱਥੇ ਹੈ ਕਵਰੇਜ, ਕਿਉਂਕਿ ਉਹਨਾਂ ਨੂੰ ਇਹ ਸੂਟ ਹੀ ਨਹੀਂ ਕਰਦਾ ਹੈ। ਉਹਨਾਂ ਨੇ ਉਹੀ ਤੁਹਾਨੂੰ ਲਚਰਪੁਣੇ ਤੇ ਦੂਜੇ ਤੀਜੇ 'ਚ ਜਾਂ ਇੰਡੀਅਨ ਸਟੇਟ ਦਾ ਵਰਜ਼ਨ ਉਹੀ ਦਿਖਾਣਾ। ਸੋ ਇਸ ਪੱਖੋਂ ਵੀ ਸਾਡਾ ਫਰਜ਼ ਬਣ ਜਾਂਦਾ ਵੀ ਅਸੀਂ ਫਿਰ ਸੀਮਤ ਨੇ ਸਾਡੇ ਕੋਲ ਸਾਧਨ, ਇੱਕੋ ਵੇਲੇ ਅਸੀਂ ਸਾਰੇ ਪਾਸੇ ਨਹੀਂ ਹੋ ਸਕਦੇ। ਹਾਲਾਂ ਆਉਣ ਵਾਲੇ ਪੀਰੀਅਡ 'ਚ ਅਗੇਨ ਅਗਲੇ ਹਫ਼ਤਿਆਂ ਦੇ ਵਿੱਚ ਮੇਰੀ ਟਰੈਵਲ ਥੋੜੀ ਬਹੁਤ ਹੋਣੀ ਹੈ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ, ਸਾਡੀ ਟੈਕਨੀਕਲ ਟੀਮ ਇਸ ਤੇ ਕੰਮ ਕਰ ਰਹੀ ਹੈ ਕਿ ਮੈਂ ਆਪਣਾ ਵੀਲੌਗ ਵੀ ਸ਼ੁਰੂ ਕਰਨ ਦੀ ਲਾਈਨ ਹੋਏਗੀ ਕਿ ਜੇ ਇਸ ਕਿਸਮ ਦਾ ਹੁੰਦਾ ਹੈ ਤੇ ਜੇ ਕੋਈ ਕਰੰਟ ਇਵੈਂਟ ਹੈ ਉਸ ਦੇ ਉੱਤੇ ਅਸੀਂ ਆਪਣੀ ਕੁਇਕ ਜਿਹੜੀ ਹੈ ਉਹ ਕਮੈਂਟਰੀ ਦੇ ਸਕੀਏ। ਸੋ ਅਸੀਂ ਅਗੇਨ ਵਾਪਸ ਜਿਹੜਾ ਹੈ ਤੁਹਾਡੇ ਰੂਬਰੂ ਹੈ। ਔਰ ਜਿਵੇਂ ਅੱਜ ਦੇ ਪ੍ਰੋਗਰਾਮ ਨੂੰ ਸਚਪ੍ਰੀਤ ਸਿੰਘ ਟੋਰਾਂਟੋ ਉਹਨਾਂ ਨੇ ਸਪਾਂਸਰ ਕੀਤਾ ਹੈ ਔਰ ਬਹੁਤ ਸਾਰਿਆਂ ਦਾ ਇਸ ਵੇਲੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਜਿਹੜੀ ਸਾਊਥ ਏਸ਼ੀਆ ਦੀਆਂ ਬਾਕੀ ਖਬਰਾਂ ਵੀ ਨੇ ਉਹ ਸਾਰੀਆਂ 3rd 4th ਪੇਜ ਤੇ ਚਲੀਆਂ ਜਾਂਦੀਆਂ ਨੇ। ਲੈ ਦੇ ਕੇ ਜਿੰਨੇ ਵੀ ਉੱਥੇ ਆਪਣੇ ਆਪ ਨੂੰ ਕੋਈ ਐਕਸਪਰਟ ਕਹਿਣ ਵਾਲਾ ਜਿਹੜਾ ਨਹੀਂ ਵੀ ਹੈ ਉਹ ਵੀ ਐਕਸਪਰਟ ਬਣਿਆ ਹੋਇਆ ਹੈ। ਔਰ ਉਹ ਇਲੈਕਸ਼ਨ ਲੋਕ ਸਭਾ ਦੀਆਂ ਇਲੈਕਸ਼ਨਸ 5 ਫੇਜ਼ਸ ਉਹਦੇ ਮੁਕੰਮਲ ਹੋ ਚੁੱਕੇ ਨੇ, ਸ਼ਾਇਦ 2 ਫੇਜ਼ ਹੋਰ ਨੇ ਔਰ ਆਲਮੋਸਟ ਜੇ ਮੈਂ ਗਲਤ ਨਾ ਹੋਵਾਂ ਤਾਂ 75 ਤੋਂ 80% ਸੀਟਾਂ ਦੇ ਉੱਤੇ ਆਲਮੋਸਟ ਡਿਸੀਜਨ ਹੋ ਚੁੱਕਾ, ਉਹ ਬਕਸਿਆਂ 'ਚ ਬੰਦ ਹੈ। ਔਰ ਲਾਸਟ ਫੇਜ਼ ਜਿਹੜਾ ਹੈ ਉਹ ਪੰਜਾਬ ਔਰ ਕੁਝ ਹੋਰ ਇਲਾਕੇ ਸ਼ਾਇਦ ਹਰਿਆਣੇ ਦੇ ਔਰ ਕੋਈ ਹੋਰ ਪਤਾ ਨਹੀਂ ਕਿਸ ਢੰਗ ਨਾਲ ਇਹਨਾਂ ਨੇ ਮਾਰਕ ਕੀਤਾ ਹੈ। ਹਾਲਾਂ ਅਸੀਂ ਇਹ ਪਹਿਲਾਂ ਹੀ ਕਿਹਾ ਸੀ ਕਿ ਵੀ 1 ਜੂਨ ਦਾ ਦਿਨ ਰੱਖਣਾ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣਾ ਵੀ ਹੈ। ਔਰ ਦੂਸਰੇ ਪਾਸੇ ਤੁਸੀਂ ਜੇ ਦੇਖੋ ਵੀ ਆਲਰੇਡੀ ਗਰਮੀ ਜਿਹੜੀ ਹੈ, ਜਿਹੜਾ ਹੁਣ ਚੌਥੇ 5ਵੇਂ ਫੇਜ਼ ਦਾ ਜੋ ਹਾਲ ਹੋਇਆ ਵੀ ਟੈਂਪਰੇਚਰ 110 ਨੂੰ ਟੱਚ ਕੀਤਾ ਹੋਇਆ, ਬਹੁਤ ਬੁਰਾ ਹਾਲ ਹੈ। ਤੇ ਜਦੋਂ ਤੱਕ 1 ਜੂਨ ਆਉਣੀ ਹੈ ਉਦੋਂ ਤੱਕ ਅੰਦਾਜ਼ਾ ਲਾਓ ਵੀ ਟੈਂਪਰੇਚਰ ਕੀ ਹੋਏਗਾ। ਔਰ ਇਹ ਪਹਿਲੇ ਫੇਜ਼ਸ ਦੇ ਵਿੱਚ ਵੀ ਇੱਧਰ ਦਾ ਹੋ ਸਕਦਾ ਸੀ, ਲੇਕਿਨ ਇਹਦੇ ਪਿੱਛੇ ਵੀ ਹਮੇਸ਼ਾ ਹੀ ਇਹ ਇਹਨਾਂ ਦੀ ਸਾਜ਼ਿਸ਼ ਹੀ ਹੁੰਦੀ ਹੈ ਜਦੋਂ ਵੀ ਇਹਨਾਂ ਨੇ ਕੁਝ ਕਰਨਾ ਹੁੰਦਾ ਹੈ ਇਸ ਕਿਸਮ ਦਾ। ਔਰ ਇਸ ਸਾਰੇ ਦੇ ਚਲਦਿਆਂ ਸਾਰੇ ਆਪੋ ਆਪਣੀਆਂ ਰਾਏ ਵੀ ਦੇ ਰਹੇ ਨੇ ਔਰ ਇਹਨਾਂ ਨੇ ਵੀ ਵੀਰ ਸਚਪ੍ਰੀਤ ਸਿੰਘ ਹੋਰਾਂ ਨੇ ਵੀ ਪੁੱਛਿਆ ਕਿ ਵੀ ਇੱਕ ਪਾਸੇ ਤਾਂ ਨੀਵੇਂ ਪੱਧਰ ਦੀ ਬਿਆਨਬਾਜ਼ੀ, ਉਹ ਤਾਂ ਫਿਰ ਨੀਵਿਆਂ ਨੇ ਨੀਵੀਆਂ ਗੱਲਾਂ ਹੀ ਕਰਨੀਆਂ ਨੇ। ਪਹਿਲਾਂ ਕਿਹੜੇ ਤੁਹਾਨੂੰ ਇਹਨਾਂ ਚੋਂ ਕੋਈ ਚਰਚਿਲ ਤੇ ਰੂਜ਼ਾਵੈਲਟ ਤੇ ਜਿਹੜੇ ਨੇ ਉਹ ਉਸ ਕਿਸਮ ਦੇ ਲੋਕ ਨਜ਼ਰ ਆਉਂਦੇ ਸੀ ਜਿਨ੍ਹਾਂ ਨੂੰ ਤੁਸੀਂ ਜਾਇੰਟ ਜਾਂ ਕਦਾਵਰ ਕਹੋ। ਉਹੀ ਮਰਡਰਰ ਨੇ, ਉਹੀ ਮੋਦੀ ਅਮਿਤ ਸ਼ਾਹ ਜਿਹਨੇ ਹਜ਼ਾਰਾਂ ਬੇਗੁਨਾਹ ਦਾ ਖੂਨ ਬਹਾਇਆ ਔਰ ਉਸ ਨਫ਼ਰਤ ਦੀ ਜਿਹੜੀ ਹੈ ਪ੍ਰਚਾਰ ਲਾਈਨ ਦੇ ਥੱਲੇ ਹਿੰਦੂ ਹਿਰਦੇ ਸਮਰਾਟ ਬਣਿਆ। ਔਰ ਹੁਣ ਵੀ ਜੇ ਤੁਸੀਂ ਉਹਦੇ ਪਹਿਲੇ ਫੇਜ਼ ਤੋਂ ਹੀ, ਕਿਉਂਕਿ ਜੇ ਤੁਸੀਂ ਇਹਨਾਂ ਦੇ 5 ਫੇਜ਼ਸ ਦਾ ਓਵਰਆਲ ਮੁਲਾਂਕਣ ਕਰੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਵੀ ਬਿਆਨਬਾਜ਼ੀਆਂ ਉਸ ਪੱਧਰ ਦੀਆਂ, ਨੀਵੇਂ ਪੱਧਰ ਦੀਆਂ, ਉਹਨਾਂ ਦਾ ਸਰਗਣਾ ਤਾਂ ਮੋਦੀ ਹੈ ਔਰ ਉਹ ਉਸ ਲੈਵਲ ਤੇ ਹੀ ਲਿਜਾਂਦੇ ਗਏ ਜਿੱਥੇ ਜਿੱਥੇ ਉਹਨਾਂ ਨੂੰ ਲੱਗਾ। ਕਿਸ ਹੱਦ ਤੱਕ ਜਾ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪੂਰਾ ਪੁੱਜ ਕੇ ਇੱਥੋਂ ਤੱਕ ਕਿ ਭਾਈ ਇਹ ਕਾਂਗਰਸ ਜੋ ਇਹਨਾਂ ਦਾ ਮੈਨੀਫੈਸਟੋ ਹੈ ਇਹ ਤਾਂ ਤੁਹਾਡੇ ਮੰਗਲ ਸੂਤਰ ਜਿਹੜਾ 'ਚ ਉਹ ਖੋਹ ਕੇ ਔਰ ਇਹ ਉਹਨਾਂ ਨੂੰ ਵੰਡ ਦੇਣਗੇ, ਉਸ ਤੁਹਾਡੀ ਖੋਹ ਲੈਣਗੇ, ਉਹਨਾਂ ਨੂੰ ਵੰਡਣਗੇ ਜਿਹੜੇ ਜ਼ਿਆਦਾ ਬੱਚੇ ਜੰਮਦੇ ਨੇ, ਜਿਹੜੇ ਨੇ ਉਹ ਘੁਸਪੈਠੀਏ ਨੇ। ਸੋ ਇਹਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਬਈ ਉਹ ਕੀ ਇਸ਼ਾਰਾ ਹੈ। ਫਿਰ ਹਰ ਥਾਂ ਦੇ ਉੱਤੇ ਜੇ ਉਹ ਹੁਣ ਜਗਨਨਾਥਪੁਰੀ ਗਿਆ ਕੱਲ
ਉੱਥੇ ਉੜੀਸਾ ਦੇ ਵਿੱਚ ਔਰ ਦੂਜੇ ਉੱਥੇ ਕਹਿ ਰਿਹਾ ਜਗਨਨਾਥ ਜੀ ਦਾ ਜਿਹੜਾ ਅੰਦਰ ਜਿਹੜਾ ਖਜ਼ਾਨਾ ਹੈ ਔਰ ਦੂਜਾ ਜਿਹਦੀ ਚਾਬੀ 6 ਸਾਲ ਤੋਂ ਗੁੰਮ ਹੈ, ਇਹ ਤਾਂ ਤਮਿਲਨਾਡੂ ਪਹੁੰਚ ਗਈ ਹੈ। ਔਰ ਉਹ ਅੱਜ ਹੀ ਤਮਿਲਨਾਡੂ ਦੇ ਚੀਫ ਮਿਨਿਸਟਰ ਸਟਾਲਿਨ ਨੇ ਕਿਹਾ ਵੀ ਅਸੀਂ ਚੋਰ ਹੈ ਕਿ ਵੀ ਇਹ ਸਾਨੂੰ ਇਹ ਲੇਬਲ ਕੀ ਕਰ ਰਿਹਾ ਹੈ। ਔਰ ਇਸ ਸਾਰੇ ਤੇ ਔਰ ਜੇ ਉਸ ਸਾਰੇ 'ਚ ਇੱਕ ਪਾਸੇ ਉਹਨੂੰ ਵਡਿਆਣ ਦੀ ਲਾਈਨ ਹੈ, ਉਹ ਕੰਗਣਾ ਰਣੌਤ ਨੂੰ ਉਹਦੇ 'ਚੋਂ ਵਿਸ਼ਨੂੰ ਨਜ਼ਰ ਆਉਂਦਾ ਹੈ। ਔਰ ਜਿਹੜਾ ਇਹਨਾਂ ਦਾ ਸਾਮੰਤਾ ਕਿ ਕੀ ਹੈਗਾ ਬੜਾ ਵੋਕਲ ਨੈਗੇਟਿਵ ਬਿਆਨਬਾਜ਼ੀ ਕਰਨ ਵਾਲਾ ਸਾਮੰਤ ਪਾਤਰਾ ਜਿਹੜਾ ਉੱਥੋਂ ਜਗਨਨਾਥਪੁਰੀ ਤੋਂ ਚੋਣ ਲੜ ਰਿਹਾ। ਹੁਣ ਜਗਨਨਾਥ ਜਿਹੜਾ ਹਰੀ ਦਾ, ਵਿਸ਼ਨੂੰ ਦਾ, ਕ੍ਰਿਸ਼ਨ ਦਾ ਆਪਣੇ ਆਪ ਦੇ ਵਿੱਚ ਹੀ ਵੱਡਾ ਨਾਂ ਹੈ, ਤੇ ਉੱਥੇ ਸਾਮੰਤ ਪਾਤਰਾ ਕਹਿ ਰਿਹਾ ਕਿ ਜੀ ਜਗਨਨਾਥ ਤਾਂ ਖੁਦ ਮੋਦੀ ਦਾ ਭਗਤ ਹੈ, ਦੇਖੋ ਕਿੰਨੇ ਲੋਕ ਮੋਦੀ ਨੂੰ ਦੇਖਣ ਆਏ ਨੇ। ਔਰ ਉਹਦੇ ਤੇ ਜਦੋਂ ਹੋਇਆ ਜੀ ਨਹੀਂ ਇਹ ਮੇਰੀ ਸਲਿਪ ਆਫ ਟੰਗ ਹੈ। ਸੋ ਮਤਲਬ ਇਹ ਹੈ ਵੀ ਜੇ ਤੁਸੀਂ ਇੱਕ ਪਾਸੇ ਜਿਹੜਾ ਵਿਸ਼ਨੂੰ ਜਾਂ ਜਿਹਨੂੰ ਭਗਵਾਨ ਜਗਨਨਾਥ ਬਣਾਇਆ ਉਹਦੇ ਮੂੰਹ ਚੋਂ ਨਫ਼ਰਤ ਔਰ ਨਫ਼ਰਤ ਦੀ ਝੱਗ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਨਿਕਲਦਾ ਹੈ, ਪਰ ਦੂਸਰੇ ਪਾਸੇ ਉਹਨੂੰ ਪਤਿਆਣ ਵਡਿਆਣ ਔਰ ਉਸ ਲੈਵਲ ਦੀ ਗੱਲ ਚੱਲ ਰਹੀ ਹੈ ਅਬ ਕੀ ਬਾਰ 400 ਪਾਰ। ਇਹ ਔਰ ਹੁੰਦਾ ਇਹ ਹੈ ਕਿ ਵੀ ਕਿਸ ਕਿਸਮ ਦੀਆਂ ਸਟ੍ਰੈਟਜੀਜ਼ ਬੀਜੇਪੀ ਜਾਂ ਆਰਐਸਐਸ ਦਿੰਦੀ ਹੈ। ਇੱਕ ਪਾਸੇ ਆਰਐਸਐਸ ਦੀ ਦਖਲਅੰਦਾਜ਼ੀ ਦੇ ਥੱਲੇ ਹੀ ਬੀਜੇਪੀ ਹਮੇਸ਼ਾ ਜਿੱਤਦੀ ਰਹੀ, ਪਰ ਇਸ ਵਾਰ ਜਿਹੜਾ ਇਹਨਾਂ ਦਾ ਨੱਡਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹਨੇ ਬਿਆਨ ਇੱਕ ਦੇ ਦਿੱਤਾ ਕਿ ਜੀ ਆਰਐਸਐਸ ਤਾਂ ਜਿਹੜਾ ਹੈ ਉਹ ਇੱਕ ਐਨਜੀਓ ਹੈ, ਉਹ ਧਾਰਮਿਕ ਔਰ ਸਮਾਜਿਕ ਸੰਗਠਨ ਹੈ। ਬੀਜੇਪੀ ਨੂੰ ਕੋਈ ਲੋੜ ਨਹੀਂ ਹੈ ਆਰਐਸਐਸ ਦੀ, ਅਸੀਂ ਆਪਣੇ ਤੌਰ ਦੇ ਉੱਤੇ ਕਰਨ ਦੇ ਸਮਰੱਥ ਹੈ। ਹੁਣ ਇਹਨੂੰ ਲੈ ਕੇ ਵੀ ਜਿਹੜੇ ਉਹਨਾਂ ਦੇ ਸੋ ਕਾਲਡ ਐਕਸਪਰਟ ਨੇ ਉਹ ਕਹਿ ਰਹੇ ਨੇ ਜੀ ਕਿ ਇਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ, ਜਿਹਦੇ ਕਰਕੇ ਪਹਿਲਾਂ ਹੀ ਡਿਸਟੈਂਸ ਕਰਨਾ ਚਾਹੁੰਦੇ ਨੇ ਤਾਂ ਕਿ ਬੀਜੇਪੀ ਤੱਕ ਹੀ ਹੋ ਰਹੇ। ਦੂਸਰਿਆਂ ਦਾ ਇਹ ਵੀ ਕਹਿਣਾ ਕਿ ਜੀ ਇਹਨਾਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਕਿ ਇਹਨਾਂ ਨੂੰ ਹੁਣ ਨਜ਼ਰ ਆਉਂਦਾ ਕਿ ਜੀ ਆਰਐਸਐਸ ਦੀ ਸਾਨੂੰ ਇਵੇਂ ਨਹੀਂ ਹੈ, ਇਹਨਾਂ ਦਾ ਇਹ ਹੋਰ ਕੁਝ ਹੋਣ ਨਾ ਹੋਣ ਡਿਸਪਲਿਨਡ ਲੋਕ ਨੇ, ਕਿਉਂਕਿ ਇਹਨਾਂ ਦੀ ਟ੍ਰੇਨਿੰਗ ਡਿਕਟੇਟਰਸ਼ਿਪ ਦੇ ਥੱਲੇ ਓਬੇ ਕਰਨਾ ਹੁੰਦਾ ਹੈ, ਡਾਈਸੈਂਟ ਨਹੀਂ ਹੁੰਦਾ। ਜੇ ਕੋਈ ਮਾੜਾ ਮੋਟਾ ਇੱਕ ਲਾਈਨ ਵੀ ਜੇ ਐਲਕੇ ਅਡਵਾਨੀ ਪਾਕਿਸਤਾਨ ਦੇ ਜਿਹੜਾ ਨੈਕਸਟ ਪ੍ਰਾਈਮ ਮਿਨਿਸਟਰ ਸੀ ਵਾਜਪਾਈ ਤੋਂ ਬਾਅਦ ਪਾਕਿਸਤਾਨ ਦੇ ਦੌਰੇ ਤੇ ਗਿਆ, ਕਰਾਚੀ 'ਚ ਕਾਇਦੇ ਆਜ਼ਮ ਦੇ ਮਜ਼ਾਰ ਤੇ ਗਿਆ, ਉੱਥੇ ਉਹਨੇ ਕਿਹਾ ਕਿ ਉਹ ਤਾਂ ਸੈਕੂਲਰ ਸਨ। 4 ਦਿਨ ਬਾਅਦ ਉਹਨੂੰ ਸੈਕ ਕਰ ਦਿੱਤਾ ਸੀ ਔਰ ਮੁੜ ਕੇ ਹੁਣ 90 ਸਾਲਾਂ ਦਾ ਬੈਠਾ ਝੂਰਦਾ ਹੁੰਦਾ, ਉਹਨੂੰ ਮਾਰਗਦਰਸ਼ਕ ਕਹਿ ਕੇ ਉਹਨੂੰ ਹੋਰ ਚੜਾਉਂਦੇ ਨੇ, ਲੇਕਿਨ ਉਹਦੇ ਪੈਰ ਵਾਪਸ ਨਹੀਂ ਲੱਗਣ ਦੇ। ਇਵੇਂ ਹੀ ਜਸਵੰਤ ਸਿੰਘ ਜਿਹੜਾ ਵਾਜਪਾਈ ਦਾ ਫੋਰਨ ਮਿਨਿਸਟਰ ਸੀ, ਉਹਨੇ ਜਿਨ੍ਹਾਂ ਤੇ ਕਿਤਾਬ ਲਿਖੀ ਔਰ ਉਹਨੇ ਵੀ ਕਿਹਾ ਵੀ ਉਹ ਤਾਂ ਟਰੂਲੀ ਸੈਕੂਲਰ ਸੀ, ਉਹਦਾ ਕੀ ਹਸ਼ਰ ਕੀਤਾ। ਸੋ ਇਹ ਸਾਰਾ ਇਸ ਲਈ ਇਹ ਸੋਚਣਾ ਕਿ ਜੀ ਦੇਖੋ ਇਹ ਨੱਡਾ ਉਹ ਅੱਡ ਹੋ ਗਿਆ, ਮੋਦੀ ਇਹ ਨਹੀਂ, ਇਹ ਇਹਨਾਂ ਦੀ ਸਾਰੀ ਉਹ ਇਹਨਾਂ ਦੀ ਖੇਡ ਦਾ ਹਿੱਸਾ ਹੀ ਹੈ, ਇਹਨਾਂ ਦੇ ਟ੍ਰਿਕਸ ਨੇ, ਟ੍ਰਿਕਸ ਆਫ ਦਾ ਗੇਮ, ਕਿਨੇ ਕੀ ਕਹਿਣਾ। ਹਾਂ ਇਹਨਾਂ 5 ਫੇਜ਼ਸ ਦੇ ਵਿੱਚ ਜਿਵੇਂ ਸਚਪ੍ਰੀਤ ਸਿੰਘ ਹੋਰਾਂ ਨੇ ਪੁੱਛਿਆ ਕਿ ਵੀ ਕੀ ਹੈ, ਮੈਂ ਬਹੁਤ ਸਾਈਡਸ ਆਫ ਦਾ ਆਇਲ ਸੁਣਨ ਦੀ ਕੋਸ਼ਿਸ਼ ਕਰਦਾ ਹਾਂ। ਹਾਲਾਂਕਿ ਮੇਰਾ ਆਪਣਾ ਇਸ ਦੇ ਉੱਤੇ ਸਿੱਖ ਪਰਸਪੈਕਟਿਵ ਤੋਂ ਤਾਂ ਅਸੀਂ ਗੱਲ ਪਹਿਲਾਂ ਵੀ ਕਰਦੇ ਹਾਂ, ਇਹ 'ਚੋਂ ਤਾਂ ਸਾਡੇ ਲਈ ਕੋਈ ਨਿਕਲਣ ਪਾਉਣ ਵਾਲਾ ਨਹੀਂ ਹੈ, ਕੋਈ ਕੱਢਣ ਪਾਉਣ ਵਾਲਾ। ਲੇਕਿਨ ਜਸਟ ਜੇ ਤੁਸੀਂ ਈਵਨ ਐਜ਼ ਏ ਵੇਸਾਈਡ ਇੱਕ ਜਿਹਨੂੰ ਕਹਿੰਦੇ ਤਮਾਸ਼ਬੀਨੀ ਦੇ ਤੌਰ ਤੇ ਵੀ ਦੇਖੋ, ਤੇ ਮੈਨੂੰ ਇਹ ਲੱਗਦਾ ਵੀ ਈਵੀਐਮ ਮਸ਼ੀਨਾਂ ਫਾਈਨਲੀ ਇਹਨਾਂ ਦੇ ਕੋਲ ਨੇ, ਉਹਦੇ 'ਚ ਉਹਨੇ ਨਤੀਜੇ ਡਿਸਾਈਡ ਕਰਨੇ ਨੇ। ਹਾਂ ਇਹ ਜ਼ਰੂਰ 5 ਫੇਜ਼ਸ 'ਚੋਂ 2 ਸਾਈਡਸ ਆਫ ਦਾ ਆਇਲ ਜਿਹੜੇ ਇਸ ਦੇ ਉੱਤੇ ਐਨਾਲਿਸਿਸ ਕਰ ਰਹੇ ਨੇ। ਇੱਕ ਪਾਸੇ ਜਿਨ੍ਹਾਂ ਨੂੰ ਬਹੁਤ ਲੱਗਦਾ ਸੀ ਜੀ ਪ੍ਰਸ਼ਾਂਤ ਭੂਸ਼ਣ ਬੜਾ ਐਕਸਪਰਟ ਔਰ ਫਲਾਣਾ, ਔਰ ਉਹਨੇ ਮਮਤਾ ਬੈਨਰਜੀ ਨੂੰ ਵੀ ਜਿਤਾਇਆ ਸੀ 2014 ਵੇਲੇ, ਮੋਦੀ ਦੇ ਨਾਲ ਸੀ। ਫਿਰ ਪੰਜਾਬ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਉਸ ਦੇ ਲਈ ਵੀ ਉਹਨੇ ਕੰਮ ਕੀਤਾ। ਹੁਣ ਤੁਸੀਂ ਦੇਖੋਗੇ ਵੀ ਕਿਸ ਕਿਸਮ ਦਾ ਵਿਕਾਊ ਮਾਲ ਹੈ, ਉਹ ਬੈਠਾ, ਉਹਦੇ ਇੰਨੇ ਇੱਕ ਤੋਂ ਬਾਅਦ ਇੱਕ ਟੀਵੀ ਚੈਨਲ ਦੇ ਉੱਤੇ ਉਸ ਦੇ ਇੰਟਰਵਿਊ ਚੱਲ ਰਹੇ ਨੇ। ਉਹ ਕਹਿ ਰਿਹਾ ਕਿ ਕੋਈ ਮੋਦੀ ਵਿਰੋਧੀ ਵੇਵ ਨਹੀਂ ਹੈ, ਕੋਈ ਮੋਦੀ ਦੇ ਖਿਲਾਫ ਕੁਛ ਨਹੀਂ ਹੈ, ਔਰ ਮੋਦੀ ਅੱਗੇ ਨਾਲੋਂ ਵੀ 300+ ਉਹਨਾਂ ਦੀਆਂ ਪਹਿਲੀਆਂ ਸੀਟਾਂ ਨੇ, ਅੱਗੇ ਨਾਲੋਂ ਵੀ ਇੰਪਰੂਵ ਕਰੇ। ਸੋ ਇਸ ਤੋਂ ਜਿਹੜੇ ਦੂਜੇ ਨੇ ਜਿਨ੍ਹਾਂ ਨੇ ਦੀਆਂ ਟੀਮਾਂ ਔਨ ਦਾ ਗਰਾਊਂਡ ਨੇ, ਹੁੰਦਾ ਤਾਂ ਤੁਸੀਂ ਲੋਕਾਂ ਤੋਂ ਹੀ ਜਾਣਦੇ ਹੋ ਕੌਣ ਕਿੰਨਾ ਆਪਣਾ ਦਿਲ ਦੱਸਦਾ ਹੈ ਜਾਂ ਕੀ ਹੈ, ਔਰ ਕੌਣ ਜਿਹੜੇ ਨੇ ਉਹ ਚੁੱਪ ਰਹਿੰਦੇ ਨੇ, ਜਿਹਨੂੰ ਸਾਇਲੈਂਟ ਵੋਟਰਸ ਕਹਿੰਦੇ ਨੇ। ਪਰ ਦੂਸਰਾ ਪੱਖ ਯੋਗਿੰਦਰ ਯਾਦਵ ਵਰਗੇ ਜਿਹੜੇ ਆਪਣੇ ਆਪ ਨੂੰ ਜਿਹੜਾ ਇਹ ਫੀਲਡ ਆਫ ਪੋਲ ਐਨਾਲਿਸਟ ਦੱਸਦਾ ਹੈ, ਉਹਨਾਂ ਦਾ ਕਹਿਣਾ ਹੈ ਕਿ ਭਾਈ ਜਿਸ ਕਿਸਮ ਦਾ
ਗਰਾਊਂਡ ਦੇ ਉੱਤੇ ਜਿਹੜੇ 5 ਫੇਜ਼ ਹੋਏ ਨੇ ਉਹਨਾਂ ਨੇ ਸਟੇਟ ਵਾਈਜ਼ ਵੀ ਤਬਸਰੇ ਕੀਤੇ ਨੇ, ਪ੍ਰਿੰਟ ਵਾਲਿਆਂ ਨੇ ਵੀ, ਦੂਜਿਆਂ ਨੇ ਵੀ। ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਵਾਰ ਮੋਦੀ ਦੇ ਲਈ ਜਿਹੜਾ 272 ਚਾਹੀਦੇ ਹੁੰਦੇ ਨੇ ਸਰਕਾਰ ਬਣਾਉਣ ਲਈ, ਮਸੀਂ ਉਸ ਅੰਕੜੇ ਤੱਕ ਪਹੁੰਚ ਸਕੇਗਾ, ਉਸ ਤੋਂ ਵੀ ਘੱਟ ਸਕਦਾ। ਸੋ 300 ਵਾਲਾ 50 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਸੀਟਾਂ ਉਹ ਲੂਜ਼ ਕਰ ਸਕਦੇ ਨੇ, 50 ਦੇ ਨੇੜੇ ਤੇੜੇ। ਸੋ ਕੁੱਲ ਮਿਲਾ ਕੇ ਇਹ 5 ਫੇਜ਼ਸ ਦਾ ਜਿਹੜਾ ਪਾਰਟ ਹੈ ਉਹਦੇ ਤੇ ਸਾਡੀ ਟੇਕ ਤਾਂ ਇਹ ਹੈ ਵੀ ਕੋਈ ਫਰਕ ਨਹੀਂ ਪੈਂਦਾ ਨਾ ਵੀ ਮੋਦੀ ਆਏ, ਜੇ ਉਹਦਾ ਪੋਪੂਲੈਰਿਟੀ ਦੇ ਵਿੱਚ ਜ਼ਰੂਰ ਡੈਂਟ ਪਿਆ ਹੈ ਕਿਉਂਕਿ ਐਕਸਪੋਜ਼ ਵੀ ਹੋਇਆ ਹੈ ਲੋਕਾਂ ਦੇ ਵਿੱਚ ਕੁਝ ਇਸ਼ੂ ਜਿਹੜੇ ਕਿ ਆਪੋਜੀਸ਼ਨ ਉਭਾਰਨ ਦੇ ਵਿੱਚ ਕਾਮਯਾਬ ਰਹੀ, ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ ਹੈ ਔਰ ਖ਼ਾਸ ਤੌਰ ਤੇ ਜਿਹੜਾ RSS ਦੀ ਸਕੀਮ ਅਗਨੀਵੀਰ ਦੇ ਥੱਲੇ ਕਿੱਥੇ 15 ਸਾਲ ਦੇ ਵਿੱਚ ਫੌਜੀ ਦੀ ਟ੍ਰੇਨਿੰਗ ਹੁੰਦੀ ਸੀ, ਫੌਜੀ ਦਾ ਜਦੋਂ ਫੌਜ ਚਲਾ ਗਿਆ ਤੁਹਾਡਾ ਜੌਬ ਵੀ ਸਿਕਿਉਰ ਹੈ, ਜਦੋਂ ਤੁਸੀਂ ਆਏ ਤੁਹਾਡੀ ਪੈਨਸ਼ਨ ਵੀ ਹੈ। ਉੱਥੇ ਇਹਨਾਂ ਨੇ ਅਗਨੀਵੀਰ ਸਕੀਮ ਦੇ ਥੱਲੇ 4 ਸਾਲ ਦੇ ਵਿੱਚ ਕੰਮ, ਉਹ ਤਾਂ RSS ਦੇ ਗੁੰਡਿਆਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਣਾ ਸੀ। ਹਾਲਾਂਕਿ ਇਸ ਦਾ ਮੈਂਸ਼ਨ ਮੋਦੀ ਜਾਂ ਕੋਈ ਵੀ ਆਪਣੇ 'ਚ ਨਹੀਂ ਕਰ ਰਿਹਾ, ਪਰ ਇਹਨੇ ਈਵਨ ਹਰਿਆਣਾ ਜਾਂ ਰਾਜਸਥਾਨ ਦੀ ਉਹ ਬੈਲਟ ਜਿੱਥੋਂ ਫੌਜ ਭਰਤੀ ਹੋਣ ਲਈ ਜਾਂਦੇ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਕਾਫੀ ਜਿਹੜਾ ਉਹ ਡੈਂਟ ਪਾਇਆ। ਔਰ ਇਸੇ ਤਰ੍ਹਾਂ ਸਾਊਥ ਦੇ ਵਿੱਚ ਜਿਹੜਾ ਉਹ ਇਹਨਾਂ ਦੇ ਕੋਈ ਬਹੁਤੇ ਪੈਰ ਪੂਰ ਤਾਂ ਨਹੀਂ ਲੱਗਣੇ ਹੈ, ਤਾਮਿਲਨਾਡੂ ਹੋਇਆ ਜਾਂ ਕੇਰਲਾ ਹੋਇਆ। ਔਰ ਇਹ ਸਾਰੇ ਦੇ ਚੱਲਦਿਆਂ ਹੁਣ ਜਿਹੜੀਆਂ ਬਹੁਤਿਆਂ ਦੀਆਂ ਨਜ਼ਰਾਂ ਅਖੀਰਲੇ ਫੇਜ਼ਸ ਦੇ ਵਿੱਚ ਜਿਹਦੇ 'ਚ ਹਰਿਆਣਾ, ਦਿੱਲੀ, ਪੰਜਾਬ ਔਰ ਕੁਝ ਹੋਰ ਜਿਹੜੀਆਂ ਰਹਿ ਗਈਆਂ ਸੀਟਾਂ ਹੋਣਗੀਆਂ ਉਹਨਾਂ ਦਾ ਹੋਏਗਾ। ਹੁਣ ਅਸੀਂ ਇਹ ਗੱਲ ਕਰਦੇ ਹਾਂ, ਸੋ ਮੈਨੂੰ ਲੱਗਦਾ ਵੀ ਸਚਪ੍ਰੀਤ ਸਿੰਘ ਹੋਰਾਂ ਨੇ ਜੋ ਪੁੱਛਿਆ ਸੀ ਮੈਂ ਕੋਸ਼ਿਸ਼ ਕੀਤੀ ਹੈ ਉਹਦਾ ਜਵਾਬ ਦੇਣ ਦੀ, ਕਿਉਂਕਿ ਸਾਡਾ ਵੀ ਲੀਡ ਟੌਪਿਕ ਇਹੀ ਸੀ। ਹਾਲਾਂਕਿ ਕੁਛ ਦਾ ਮੈਨੂੰ ਇਹ ਸੁਝਾਅ ਹੁੰਦਾ ਹੈ ਕਿ ਜੇ ਤੁਸੀਂ ਜਦੋਂ ਸਪਾਂਸਰ ਦੀ ਗੱਲ ਕਰਦੇ ਹੋ 2 ਲਾਈਨਾਂ 'ਚ ਨਿਬੇੜ ਦਿਆ ਕਰੋ, ਗੱਲ ਕਿਸੇ ਬੰਦੇ ਦੀ ਸਿਫਤ ਦੀ ਨਹੀਂ ਹੁੰਦੀ। ਬਹੁਤ ਵਾਰ ਇਹ ਪਹਿਲਾ ਸੈਗਮੈਂਟ ਹੈ ਜਿਹਦੇ 'ਚ ਅਸੀਂ ਲਿਬਰਟੀ ਲੈ ਕੇ ਮਲਟੀਪਲ ਇਸ਼ੂਜ਼ ਨੂੰ ਇੱਕ ਪੈਕੇਜ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਮਕਸਦ। ਔਰ ਜੇ ਤੁਸੀਂ ਦੇਖੋ ਕਿ ਮੈਂ ਜਿਹੜਾ ਹੈ ਉਹ ਇੱਕ ਤੋਂ ਦੂਜੇ ਟੌਪਿਕ ਦੇ ਉੱਤੇ ਸ਼ਿਫਟ ਵੀ ਕਰ ਜਾਂਦਾ ਪਰ ਬੇਸ ਉਹੀ ਹੁੰਦਾ ਜਿਹੜਾ ਸਾਡਾ ਲੀਡ ਟੌਪਿਕ ਦਾ ਆਧਾਰ ਹੁੰਦਾ। ਸੋ ਕਿਉਂਕਿ ਚੋਣਾਂ ਦੀ ਗੱਲ ਚੱਲ ਰਹੀ ਹੈ ਸਾਰੇ ਪਾਸੇ, ਉਸ ਦਾ ਚਰਚਾ ਹੈ। ਔਰ ਅਸੀਂ ਇਹ ਦੇਖ ਰਹੇ ਹਾਂ ਵੀ ਪੰਜਾਬ ਦੇ ਵਿੱਚ ਕਿਵੇਂ 13 ਸੀਟਾਂ ਨੇ ਪਾਰਲੀਮੈਂਟ ਦੀਆਂ ਪੰਜਾਬ 'ਚ, ਇੱਕ ਚੰਡੀਗੜ੍ਹ 'ਚ ਹੈ। ਚੰਡੀਗੜ੍ਹ 'ਚ ਕਿਉਂਕਿ ਜੇ ਪੰਜਾਬ ਦਾ ਇੰਟਰਸਟ ਤੁਸੀਂ ਦੇਖੋ ਉੱਥੇ ਤਾਂ ਸਿਆਸੀ ਪਾਰਟੀਆਂ, ਉੱਥੇ 4 ਕੋਨੇ ਮੁਕਾਬਲੇ ਨੇ। ਇੱਕ ਜ਼ਮਾਨਾ ਸੀ ਕਿ ਅਕਾਲੀ BJP ਅਲਾਇੰਸ ਹੁੰਦਾ ਸੀ ਔਰ ਦੂਜੇ ਪਾਸੇ ਕਾਂਗਰਸ ਹੁੰਦੀ ਸੀ। ਕਿਸੇ ਨੂੰ ਟਿਕਟ ਨਹੀਂ ਮਿਲੀ, ਕੋਈ ਬਹੁਤ ਪਾਵਰਫੁਲ ਕੈਂਡੀਡੇਟ ਆ ਗਿਆ, ਉਹ ਇੰਡੀਪੈਂਡੈਂਟ ਖਲੋ ਗਿਆ, ਉਹਨੇ ਵੀ ਮੁੜ ਕੇ ਜੇ ਉਹ ਜਿੱਤ ਵੀ ਜਾਂਦਾ ਹੈ ਤੇ ਜਿਹੜੀ ਪਾਰਟੀ 'ਚੋਂ ਉਹਨੇ ਬਗਾਵਤ ਕੀਤੀ ਹੁੰਦੀ ਸੀ ਉਹਨੂੰ ਪਹਿਲਾਂ ਸਸਪੈਂਡ ਕੀਤਾ ਹੁੰਦਾ ਸੀ, ਉਹਨੂੰ ਵਾਪਸ ਰੀਜੁਆਇਨ ਕਰਾ ਲੈਂਦੇ, ਕਹਿੰਦੇ ਘਰ ਵਾਪਸੀ ਹੋ ਗਈ, ਗੱਲ ਮੁੱਕ ਗਈ। ਹੁਣ ਇਸ ਵਾਰ ਅਸੀਂ ਦੇਖਦੇ ਹਾਂ ਵੀ ਇਹ ਡਾਇਸਪੋਰਾ ਸਿੱਖਾਂ ਦਾ ਇਨ ਪਰਟੀਕੂਲਰ ਬੇਵਕੂਫੀ ਔਰ ਉੱਥੋਂ ਦੇ ਲੋਕਾਂ ਦੀ ਇਨ ਜਨਰਲ ਬੇਵਕੂਫੀ ਦੀ ਬਦੌਲਤ ਇਹ ਜਿਹੜੇ ਕਿ ਇਹਨਾਂ ਭੰਡਾਂ ਦਾ ਟੋਲਾ ਠੱਗ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਪੈਰ ਪੰਜਾਬ 'ਚ ਲਵਾਏ। 2014 4 ਪਾਰਲੀਮੈਂਟਰੀ ਸੀਟਾਂ, ਫਿਰ ਅਗਲੀ ਅਸੈਂਬਲੀ ਇਲੈਕਸ਼ਨ 'ਚ 25 ਤੋਂ ਜ਼ਿਆਦਾ ਸੀਟਾਂ ਮੇਨ ਆਪੋਜੀਸ਼ਨ ਪਾਰਟੀ, ਔਰ 2022 ਦੀਆਂ ਚੋਣਾਂ 'ਚ 92 ਸੀਟਾਂ ਅਸੈਂਬਲੀ 'ਚ 117 ਚੋਂ। ਔਰ ਹੁਣ ਉਹ ਇੱਕ ਰੂਲਿੰਗ ਧਿਰ, ਪਾਵਰਫੁਲ ਧਿਰ ਬਣ ਕੇ ਜਿਹੜੀ ਆ ਉਹਨਾਂ ਨੇ ਆਪਣੇ ਉਮੀਦਵਾਰ ਉਤਾਰੇ ਹੋਏ ਨੇ। ਉਹ ਆਪਣਾ ਨੈਰੇਟਿਵ ਜਿਹੜਾ ਜਿਹਦੇ 'ਚ ਕੁਝ ਕੱਢਣ ਪਾਉਣ ਨੂੰ ਨਹੀਂ ਹੈ, ਕੇਜਰੀਵਾਲ ਨੂੰ ਇੱਕ ਜਿਹੜਾ ਪਹਿਲਾਂ ਇੱਕ ਵਿਕਟਮ ਦੇ ਤੌਰ ਤੇ, ਕਿਉਂਕਿ ਉਹਨੂੰ ED ਵਾਲਿਆਂ ਨੇ ਚੁੱਕ ਕੇ ਜੇਲ੍ਹ 'ਚ ਸੁੱਟਿਆ, ਪਰ ਉਹਨੂੰ ਜਿਹੜਾ ਪ੍ਰੈਜ਼ੈਂਟ ਕੀਤਾ ਗਿਆ ਤੇ ਉਹ ਜਿਹੜੀ ਉਹਦੀ ਬੀਬੀ ਮਾਲਤੀ ਜਿਹੜੀ ਵਿਮਨ ਕਮਿਸ਼ਨ ਦੀ ਚੇਅਰਮੈਨ ਸੀ ਦਿੱਲੀ ਦੀ ਔਰ ਜਿਹਨੂੰ ਰਾਜ ਸਭਾ ਦਾ ਮੈਂਬਰ ਬਣਵਾਇਆ ਖਾਸ ਤੌਰ ਤੇ, ਉਹ ਜਿਹੜੀ ਹੈ ਉਹ ਮੈਂਟਲੀ ਸਿਕ ਲੇਡੀ ਹੈ। ਔਰ ਉਹਨੇ ਇਹਦੇ PA ਤੇ ਚਾਰਜ ਲਾਇਆ ਕਿ ਜੀ ਮੈਂ ਜਦੋਂ ਇਹਦੇ ਘਰ ਗਈ ਹਾਂ ਕੇਜਰੀਵਾਲ ਦੇ, ਉਹਨੇ ਮੇਰੇ ਤੇ ਅਟੈਕ ਕੀਤਾ, ਮੈਨੂੰ ਮਾਰਿਆ ਔਰ ਇਹ ਕੀਤਾ ਉਹ ਕੀਤਾ। ਉਸ ਸਾਰੇ ਦੇ ਚੱਲਦਿਆਂ ਜਿਹੜਾ ਉਹਦਾ PA ਵੀ ਗ੍ਰਿਫਤਾਰ ਕਰ ਲਿਆ ਕੇਜਰੀਵਾਲ ਦੀ ਕੋਠੀ 'ਚ ਜਾ ਕੇ। ਫਿਰ ਇਹ ਵੀ ਆਇਆ ਕਿ ਜੀ ਇਹ ਸਾਜ਼ਿਸ਼ ਹੈ, ਸ਼ਾਇਦ BJP ਨੇ ਉਹਨੂੰ ਹੋਕਨ ਕਰ ਲਿਆ। ਸੋ ਇਹ ਤਾਂ ਚੱਲ ਹੀ ਰਿਹਾ। ਸੋ ਜਿਹੜਾ ਪੰਜਾਬ ਦੇ ਵਿੱਚ ਇੱਕ ਇਹ ਪਾਰਟ ਸੀ ਕਿ ਵੀ ਜਿਹੜਾ ਕੇਜਰੀਵਾਲ ਦੀ ਜ਼ਮਾਨਤ ED ਵਾਲੇ ਕੇਸ ਜਾ ਕੇ ਸੁਪਰੀਮ ਕੋਰਟ 'ਚ ਹੋਈ, ਪੰਜਾਬ 'ਚ ਇੱਕ ਸਿੰਪਥੀ ਵੋਟ ਉਹਨੂੰ ਮਿਲੇਗਾ। ਸੋ ਉਹ ਪਾਰਟ ਤਾਂ ਪੰਜਾਬ ਦੇ ਇੱਕ ਅੱਧੀ ਥਾਂ 'ਤੇ ਆਉਂਦਿਆਂ ਉਹ ਵਾਪਸ ਚਲਾ ਗਿਆ, ਕਿਉਂਕਿ ਜਿੱਥੇ ਲੇਡੀ ਦਾ ਮਾਮਲਾ ਆਉਂਦਾ ਜਾਂ ਇਸ ਕਿਸਮ ਦਾ ਉੱਥੇ ਫਿਰ
ਅਜੇ ਤੱਕ ਵੀ ਕੇਜਰੀਵਾਲ ਨੇ ਮੂੰਹ ਤਾਂ ਨਹੀਂ ਖੋਲ੍ਹਿਆ ਬਿਲਕੁਲ ਹੀ। ਉਹ ਆਪਣੀ ਇੱਕ ਨਸਲ ਦਾ ਜਿਹੜਾ ਉਹ ਬੰਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਣੀਆਂ ਔਰ ਪੈਸਾ ਦੇ ਗੋ ਟੂਗੈਦਰ। ਉਹਦੇ 'ਚ ਕੀ ਡੀਲ ਕਿੱਥੇ ਹੋਈ ਜਾਂ ਉਹਦੇ ਕੋਲ ਬੀਬੀ ਦੇ ਕੋਲ ਇਹਨਾਂ ਦੇ ਕੀ ਭੇਤ ਹੈ, ਕਿਉਂਕਿ ਉਹ ਬੀਬੀ ਉਦੋਂ ਤੋਂ ਕੇਜਰੀਵਾਲ ਨਾਲ ਹੈ ਜਦੋਂ ਅਜੇ ਉਹ ਸਿਆਸਤ 'ਚ ਵੀ ਨਹੀਂ ਸੀ ਆਇਆ ਔਰ ਇੱਕ NGO ਰਨ ਕਰਦਾ ਸੀ, ਉਹਦੇ ਲਈ ਉਹ ਕੰਮ ਕਰਦੀ ਸੀ। ਸੋ ਇੱਕ ਪਾਸਾ ਤਾਂ ਇਹ ਇਸ ਲਈ ਅਜੇ ਪੰਜਾਬ ਦੇ ਵਿੱਚ ਵੋਟਾਂ ਤਾਂ 1 ਜੂਨ ਨੂੰ ਪੈਣੀਆਂ ਨੇ, ਲੇਕਿਨ ਹਰ ਕੋਈ ਆਪੋ ਆਪਣੇ ਹਲਕੇ ਦੇ ਵਿੱਚ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਕਾਂਗਰਸ ਦਾ ਜ਼ਿਆਦਾ ਟੈਸਟ ਹੈ ਪੰਜਾਬ ਦੇ ਵਿੱਚ, ਕਿਉਂਕਿ ਸਿਟਿੰਗ ਜਿਹੜੇ 13 MP ਨੇ ਉਹਨਾਂ, ਜੇ ਮੈਂ ਗਲਤ ਨਾ ਹੋਵਾਂ 8 ਜਾਂ 9 ਕਾਂਗਰਸ ਦੇ ਨੇ। ਅਕਾਲੀਆਂ ਦੇ ਤਾਂ ਘਰ ਵਾਲੀ ਸੀ, ਉਹਦੇ ਚ ਕਿ ਘਰ ਵਾਲਾ ਤਾਂ ਪਾਸੇ ਹੋ ਗਿਆ, ਘਰ ਵਾਲੀ ਹਰਸਿਮਰਨ ਕੌਰ ਬਠਿੰਡੇ ਤੋਂ ਉਤਾਰੀ ਹੋਈ ਹੈ ਔਰ ਬਾਕੀਆਂ 'ਚ ਤਾਂ ਇਹਨਾਂ ਦੇ ਲਈ ਤਾਂ ਸੀਟ ਜਿਹੜੀ ਹੈ ਉਹ ਬਠਿੰਡੇ ਦੀ ਹੀ ਅਹਿਮੀਅਤ ਵਾਲੀ ਬਣ ਗਈ ਹੈ। ਬਾਕੀ ਤਾਂ ਇਹਨਾਂ ਲਈ ਵੀ ਕੋਈ ਬਹੁਤੇ ਲੂਜ਼ਰ ਨਹੀਂ। ਹੁਣ BJP ਲਈ ਵੀ ਇਹ ਪਹਿਲਾ ਟੈਸਟ ਹੈ, ਕਿਉਂਕਿ ਅਕਾਲੀਆਂ ਤੋਂ ਬਿਨਾਂ ਪਹਿਲੀ ਵਾਰ ਉਹ ਰਨ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਇਸ ਵਾਰ 2 ਸੀਟਾਂ ਵੀ ਮਿਲ ਜਾਣ ਜਿਹੜੀਆਂ ਅੱਗੇ ਉਹਨਾਂ ਕੋਲ ਨੇ ਤਾਂ ਬਹੁਤ ਨੇ। ਉਹ ਇਨਫੈਕਟ ਅਗਲੀਆਂ ਜਿਹੜੀਆਂ 2027 ਦੀਆਂ ਅਸੈਂਬਲੀ ਚੋਣਾਂ ਨੇ ਉਹਦੇ ਲਈ ਤਿਆਰੀ ਕਰ ਰਹੇ ਨੇ ਔਰ ਉਹਨਾਂ ਨੇ ਇਨਫ ਪੱਗਾਂ ਵਾਲੇ ਆਪਣੇ ਅੱਡ-ਅੱਡ ਹਲਕਿਆਂ ਤੋਂ, ਕੋਈ ਅਕਾਲੀਆਂ 'ਚੋਂ ਲੈ ਲਿਆ, ਕੋਈ ਆਮ ਆਦਮੀ 'ਚੋਂ ਲੈ ਲਿਆ, ਕੋਈ ਕਾਂਗਰਸ 'ਚੋਂ ਲੈ ਲਿਆ। ਸੋ ਅਸਲੀ ਜਿਹੜਾ BJP ਦੀ ਥਾਂ ਇਸ ਵੇਲੇ ਤੁਹਾਨੂੰ ਉਸ ਕਿਸਮ ਦਾ ਟੋਲਾ ਹੀ ਨਜ਼ਰ ਆਉਂਦਾ ਔਰ ਇਸ ਸਾਰੇ ਦੇ ਨਾਲ ਜਿਹੜਾ ਨੈਕਸਟ ਪਾਰਟ ਆ ਜਾਂਦਾ ਹੈ ਕਿ ਭਾਈ ਜਿਵੇਂ 2 ਸੀਟਾਂ ਜਿਹੜੀਆਂ ਦਿਲਚਸਪੀ, ਹਾਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਰੀਆਂ ਸੀਟਾਂ ਦੇ ਉਮੀਦਵਾਰ ਖੜੇ ਕੀਤੇ ਨੇ। ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ ਉਹਨਾਂ ਦਾ ਬੇਟਾ, ਪਰ ਜ਼ਿਆਦਾ ਦਿਲਚਸਪੀ ਡਾਇਸਪੋਰਾ ਸਿੱਖਾਂ 'ਚ ਵੀ ਔਰ ਜਿਹੜੀ ਉਹਨਾਂ ਦੇ ਪੱਤਰਕਾਰਾਂ ਜਾਂ ਦੂਜਿਆਂ 'ਚ ਵੀ ਉਹ 2 ਸੀਟਾਂ ਨੂੰ ਲੈ ਕੇ ਸੰਗਰੂਰ, ਜਿੱਥੇ ਸਿਟਿੰਗ MP ਸਰ ਸਿਮਰਨਜੀਤ ਸਿੰਘ ਮਾਨ ਨੇ ਉਹ ਡਿਫੈਂਡ ਕਰ ਰਹੇ ਨੇ ਆਪਣੀ ਸੀਟ ਨੂੰ, ਉੱਥੇ ਕਾਂਗਰਸ ਨੇ ਲਿਜਾ ਕੇ ਸੁਖਪਾਲ ਖਹਿਰਾ ਨੂੰ ਫਸਾਇਆ ਔਰ ਇਸੇ ਤਰ੍ਹਾਂ ਜਿਹੜਾ ਦੂਸਰਾ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ 'ਚ ਨੇ ਔਰ ਉਹਨਾਂ ਨੇ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡੂਰ ਸਾਹਿਬ ਪਾਰਲੀਮਾਨੀ ਹਲਕੇ ਤੋਂ, ਜਿਹੜਾ ਪੰਥਕ ਹਲਕਾ ਮੰਨਿਆ ਜਾਂਦਾ, 9 ਅਸੈਂਬਲੀ ਹਲਕੇ ਨੇ ਔਰ ਉਹਨਾਂ ਦੀ ਸਾਰੀ ਚੋਣ ਮੁਹਿੰਮ ਦੀ ਇੰਚਾਰਜ ਬੀਬੀ ਪਰਮਜੀਤ ਕੌਰ ਖਾਲੜਾ, ਜਿਹੜੇ ਪਿਛਲੀਆਂ ਚੋਣਾਂ ਵੇਲੇ ਖੁਦ ਆਜ਼ਾਦ ਉਮੀਦਵਾਰ ਸਨ ਔਰ 2 ਲੱਖ ਤੋਂ ਜ਼ਿਆਦਾ ਵੋਟਾਂ ਉਹਨਾਂ ਨੇ ਲਈਆਂ ਸੀ। ਸੋ ਗਰਾਊਂਡ ਦੇ ਉੱਤੇ ਜਿਹੜੀ ਮੁਹਿੰਮ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫੀ ਹੱਕ ਦੇ ਵਿੱਚ ਦੱਸੀ ਜਾਂਦੀ ਹੈ, ਜਿਸ ਕਿਸਮ ਦੇ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਹੈ। ਪੋਲੀਟੀਕਲੀ ਵੀ ਇਸ ਸਾਰੇ ਨੂੰ ਲੈ ਕੇ ਜਿਹੜਾ ਹੈ ਉਹ ਅਕਾਲੀਆਂ ਨੇ ਸਭ ਤੋਂ ਜ਼ਿਆਦਾ ਕੱਲੀ ਝੁੰਝਲਾਹਟ ਹੀ ਨਹੀਂ, ਬੜੇ ਘਟੀਆਪਨ ਦਾ ਜਿਹੜਾ ਮੁਜ਼ਾਹਰਾ ਕੀਤਾ। ਇੱਕ ਵਿਰਸਾ ਵਲਟੋਆ ਜਿਹੜਾ ਇਹਨਾਂ ਨੇ ਆਪਣਾ ਉਮੀਦਵਾਰ ਉਤਾਰਿਆ, ਉਸ ਦੀ ਤਾਂ ਜ਼ੁਬਾਨ ਔਰ ਸ਼ਕਲ ਦੋਵੇਂ ਹੀ ਜਿਹੜੇ ਨੇ ਉਹ ਐਨਵਾਇਰਨਮੈਂਟ ਦੇ ਪ੍ਰਦੂਸ਼ਣ ਨੂੰ ਹੋਰ ਪ੍ਰਦੂਸ਼ਿਤ ਕਰਦੇ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਈਵਨ ਸੁਖਬੀਰ ਬਾਦਲ ਨੇ ਏਜੰਸੀਆਂ ਦਾ ਬੰਦਾ ਔਰ ਇਹ ਸਾਰੇ ਨੂੰ ਇਸ ਕਿਸਮ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਇਹ ਲੱਗਦਾ ਹੈ ਕਿ ਵੀ ਜਿਹੜਾ ਨੈਰੇਟਿਵ, ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਵੀ ਜੇ ਸਾਡਾ ਪੰਜਾਬ ਦਾ ਇਹ ਸਾਰਾ ਜਾਣ ਤੋਂ ਪਹਿਲਾਂ ਕਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ, ਤੇ ਤੁਹਾਨੂੰ ਇਹ ਨਜ਼ਰ ਆਏਗਾ ਕਿ ਸੁਖਬੀਰ ਬਾਦਲ ਜਾਂ ਦੂਸਰਿਆਂ 'ਚੋਂ ਵੀ ਤੁਹਾਨੂੰ ਕੋਈ ਬਹੁਤਾ ਐਂਟਾਈ BJP ਲਾਈਨ ਨਜ਼ਰ ਨਹੀਂ ਆਈ। ਉਹਨਾਂ ਨੇ, ਅਸੀਂ ਗੱਲ ਕਰਾਂਗੇ ਜਦੋਂ ਕਿ ਕਿਵੇਂ ਅਕਾਲੀ ਦਲ ਦੀ ਮਜਬੂਰੀ ਹੈ ਕਿ ਪੰਥਕ ਏਜੰਡੇ ਦੀ ਗੱਲ ਕਰਨਾ ਔਰ ਦੂਸਰੇ ਇਧਰਲੀਆਂ ਉਧਰਲੀਆਂ ਬੰਦੀ ਸਿੰਘਾਂ ਦਾ ਜ਼ਿਕਰ ਜਾਂ, ਪਰ ਜਿਸ ਨਫ਼ਰਤ ਦੇ ਨਾਲ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਜਾਂ ਉਹ ਸਾਰੀ ਸੋਚ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਸਾਨੂੰ ਇਹ ਲੱਗਦਾ ਹੈ ਕਿ ਇਹ ਸਾਰੇ ਹੀ ਜਿਹੜੇ ਨੇ ਅਲਟੀਮੇਟਲੀ ਏਜੰਸੀਆਂ ਦੇ ਹੀ ਜਿਹੜੀ ਹੈ ਏਜੰਸੀਆਂ ਖਡਾਵੀ ਨੇ, ਦਾਈ ਦਾਇਆ ਨੇ, ਤੇ ਇਹ ਸਾਰੇ ਜਗਤ ਜਿਹੜਾ ਹੈ ਇਹ ਚੋਣ ਵਾਲਿਆਂ ਦਾ ਇਹ ਉਹਦੇ 'ਚ ਹੀ ਖੇਲ ਰਿਹਾ। ਔਰ ਇਸ ਸਾਰੇ ਚੋਂ ਜੇ ਤੁਸੀਂ ਦੇਖੋ ਕਿ ਵੀ ਪੰਜਾਬ, ਜਿਵੇਂ ਮੋਦੀ ਨੇ ਇਹਨਾਂ ਸਾਰੇ 5 ਫੇਜ਼ਿਸ ਵੇਲੇ ਹਰ ਥਾਂ ਤੇ ਬਿਆਨਬਾਜ਼ੀ ਦਾ ਟ੍ਰੈਂਡ ਬਦਲਿਆ, ਕਿੱਥੇ ਉਹਨੇ ਤਮਿਲਨਾਡੂ ਦੇ ਖਿਲਾਫ ਕਿਹਾ, ਕਿੱਥੇ ਮੁਸਲਮਾਨਾਂ ਦੇ ਖਿਲਾਫ ਕਿਹਾ, ਕਿੱਥੇ ਜਦੋਂ ਬੰਗਾਲ 'ਚ ਗਿਆ ਤੇ ਉਹ ਦੂਜਿਆਂ ਦੇ ਖਿਲਾਫ ਜਿਹੜਾ ਉਹਨਾਂ ਦੀ ਮਮਤਾ ਬੈਨਰਜੀ ਦੇ ਖਿਲਾਫ ਕਿਸ ਕਿਸਮ ਦਾ ਉਹਦੇ ਪ੍ਰੋ ਮੁਸਲਿਮ ਹੋਣ ਦਾ ਨੈਰੇਟਿਵ ਚੱਕਿਆ। ਅੱਜ 2-3 ਦਿਨ ਪਹਿਲਾਂ ਇਹਨੇ ਸੁਖਪਾਲ ਖਹਿਰੇ ਨੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਸੀ, ਔਰ ਉਹਨੇ ਕੋਈ ਨਵੀਂ ਗੱਲ ਨਹੀਂ ਕੀਤੀ, ਪੰਜਾਬ ਅਸੈਂਬਲੀ 'ਚ ਵੀ ਉਹਨੇ ਇਹ ਕਿਹਾ ਸੀ ਕਿ ਵੀ ਦੇਖੋ ਦੂਸਰੇ ਸੂਬੇ ਜਿਹੜੇ ਨੇ ਉਹ ਰਾਜਸਥਾਨ ਹੋਏ,
ਹਿਮਾਚਲ ਹੋਏ, ਉਹਨਾਂ ਨੇ ਕਾਨੂੰਨ ਬਣਾਏ ਨੇ ਕਿ ਵੀ ਕੋਈ ਗੈਰ ਰਾਜਸਥਾਨੀ ਗੈਰ ਹਿਮਾਚਲੀ ਜ਼ਮੀਨ ਨਹੀਂ ਖਰੀਦ ਸਕਦਾ। ਨੌਕਰੀਆਂ ਵੀ ਤੁਸੀਂ ਜਿਹੜਾ ਉਹਨਾਂ ਨੂੰ ਜਿਹੜਾ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਪਰ ਪੰਜਾਬ 'ਚ ਐਸੀ ਖੁੱਲ੍ਹ ਖੇਡ ਹੈ, ਇੱਥੇ ਜੋ ਮਰਜ਼ੀ ਆ ਜਾਏ, ਸਾਡੀ ਡੈਮੋਗ੍ਰਾਫੀ ਤਾਂ ਬਦਲੀ ਜਾ ਰਹੀ ਹੈ ਔਰ ਉਹਦੇ ਨਾਲ ਈਵਨ ਨੌਕਰੀਆਂ ਤੁਸੀਂ ਕਿਸੇ ਲੈਵਲ ਦੇ ਉੱਤੇ ਵੀ ਦੇਖੋ ਵੀ ਦੂਸਰਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਹੁਣ ਇਸ ਦੇ ਉਹਨੇ ਕਿਹਾ ਜੀ ਜੇ ਅਸੀਂ ਇਹ ਹੋਇਆ ਅਸੀਂ ਕਾਨੂੰਨ ਬਣਾਵਾਂਗੇ ਕਿ ਭਾਈ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਲਈ ਰਹੇ, ਨੌਕਰੀਆਂ ਵੀ ਉਹਨਾਂ ਲਈ ਰਹਿਣ। ਹੁਣ ਅਜੇ ਕਾਂਗਰਸ ਦਾ ਕੈਂਡੀਡੇਟ ਹੈ ਸੁਖਪਾਲ ਖਹਿਰਾ ਔਰ ਡੈਲੀਬਰੇਟਲੀ ਏਜੰਸੀਆਂ ਨੇ ਉਹਨੂੰ ਸੰਗਰੂਰ 'ਚ ਫਸਾਇਆ। ਉਹ ਆਪ ਵੀ ਇਸ ਕਿਸਮ ਦਾ ਹੀ ਲੂਜ਼ ਕੈਨਨ ਹੈ ਤੇ ਉਧਰ ਮੋਦੀ ਨੇ ਇੱਕਦਮ ਉਸ ਨੂੰ ਚੁੱਕਿਆ, ਰਾਜੀਵ ਗਾਂਧੀ ਨੂੰ ਐਡਰੈਸ ਕਰਦਿਆਂ ਕਿ ਸ਼ਹਿਜ਼ਾਦੇ ਦੀ ਪਾਰਟੀ ਜਿਹੜੀ ਹੈ ਉਹ ਬਈਆਂ ਨੂੰ ਹੁਣ ਦੌੜਾਏ। ਹੁਣ ਉਹ ਯੂਪੀ ਬਿਹਾਰ ਦੇ ਚੋਣ ਜਲਸਿਆਂ 'ਚ ਜਾ ਕੇ ਇਸ ਬਿਆਨ ਨੂੰ, ਹਾਲਾਂ ਉਹਨੇ ਨਾਂ ਨਹੀਂ ਲਿਆ ਸੁਖਪਾਲ ਖਹਿਰੇ ਦਾ, ਪੰਜਾਬ ਦੇ, ਉਹਨੇ ਕਿਹਾ ਜੀ ਆਹ ਦੇਖ ਲਓ ਕਿ ਬਈ ਇਹ ਤਾਂ ਭਈਏ ਭਜਾਓ ਪੰਜਾਬ ਬਚਾਓ ਦਾ ਨਾਰਾ ਦੇ ਰਹੇ ਨੇ ਔਰ ਇਸ ਲੈਵਲ ਦੇ ਉੱਤੇ ਜਿਹੜਾ ਉਹਨਾਂ ਦਾ ਸੋ ਮਤਲਬ ਇਹ ਹੈ ਵੀ ਉਹਨਾਂ ਨੇ ਆਲਰੇਡੀ ਬੀਜੇਪੀ ਨੇ ਇੱਕ ਪਾਸੇ ਇਹ ਪਾਰਟ ਸਾਹਮਣੇ ਰੱਖ ਲਿਆ ਵੀ ਪੰਜਾਬ ਦੇ ਵਿੱਚ ਜਦੋਂ ਆਏਗਾ ਮੋਦੀ ਜੀ ਦੇ ਲਈ ਪਤਾ ਨਹੀਂ ਕਿੰਨੇ ਹਜ਼ਾਰ ਕਮਾਂਡੋ ਤੇ ਦੂਜੇ ਤੀਜੇ ਉਹਨੇ ਪੰਜਾਬ ਦੇ ਜਲਸਿਆਂ ਨੂੰ, ਔਰ ਉੱਥੇ ਉਹਨਾਂ ਨੇ ਉਹ ਜਿਹੜੇ ਕਾਊਂਟ ਕਰ ਰਹੇ ਨੇ, ਇੱਕ ਤਾਂ ਇਹ ਵਿਖੇ ਹੋਏ ਸਾਰੇ ਮਨਪ੍ਰੀਤ ਬਾਦਲ, ਕੈਪਟਨ ਅਮਰਿੰਦਰ ਔਰ ਦੂਜੇ ਤੀਜੇ ਜਿਹੜੇ ਬੀਜੇਪੀ 'ਚ ਆਏ ਨੇ। ਦੂਸਰੇ ਪਾਸੇ ਕਿਉਂਕਿ ਇੱਕ ਵੱਡੀ ਪਰਸੈਂਟੇਜ ਇਸ ਵੇਲੇ ਯੂਪੀ ਬਿਹਾਰ ਦੇ ਭਈਆਂ ਦੀ ਹੈ, ਉਹਨਾਂ ਨੂੰ ਕੇਟਰ ਕਰਨ ਲਈ ਉਹਨੇ ਯੂਪੀ ਦੇ ਵਿੱਚ ਉਹ ਤਾਂ ਹੀ ਹੋਏਗਾ ਦੇਖੋ ਜੀ ਜੇ ਇਹਨਾਂ ਦੇ ਕੋਲ ਪਾਵਰ ਆਈ। ਹੁਣ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਨੂੰ ਆਧਾਰ ਬਣਾ ਕੇ ਨਫ਼ਰਤ ਦਾ ਮਾਹੌਲ, ਉਹ ਆਲਰੇਡੀ ਜਿਹੜਾ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ 'ਚ ਗਿਆ ਹੈ, ਉਹਨੇ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਉਹਨੇ ਕਿਹਾ ਦੇਖੋ ਜੇ ਇਹ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਸਾਰੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਖਿਲਾਫ ਮੇਰਾ ਦਾਦਾ ਹੀ ਨੇ ਬੜੀ ਕੁਰਬਾਨੀ ਦਿੱਤੀ, ਉਹ ਬੁੱਚੜ ਬੇਅੰਤੇ ਦੀ ਗੱਲ ਕਰਦਾ, ਔਰ ਜੇ ਇਹ ਜਿੱਤ ਗਏ ਤਾਂ ਸਾਨੂੰ ਤਾਂ ਪੰਜਾਬ ਛੱਡਣਾ ਪਏਗਾ। ਸਾਡੇ ਮਤਲਬ ਇਹ ਹੈ ਵੀ ਆਲਰੇਡੀ ਪੰਜਾਬ ਦੇ ਹਿੰਦੂਆਂ ਦੇ ਇੱਕ ਪਾਸੇ ਉਹ ਬਈਆਂ ਦਾ ਫੈਕਟਰੀ ਲਿਆ ਰਿਹਾ ਹੈ, ਇੱਧਰ ਇਹ ਹਿੰਦੂਆਂ ਨੂੰ ਡਰਾ ਰਿਹਾ ਹੈ ਔਰ ਆਪਣੇ ਵਰਗਿਆਂ ਨੂੰ ਕਹੇ ਜੀ ਸਾਡੇ ਲਈ ਤਾਂ ਫਿਰ ਕੋਈ ਥਾਂ ਨਹੀਂ ਹੈ, ਸਾਨੂੰ ਤਾਂ ਪੰਜਾਬ ਛੱਡਣਾ ਪੈਣਾ। ਸੋ ਇਹ ਵੀ ਇੱਕ ਨੈਰੇਟਿਵ। ਹੁਣ ਥਰਡਲੀ ਅਸੀਂ ਦੇਖਦੇ ਹਾਂ NIA। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੋਏ, ਇਹਨਾਂ ਦੀ CBI ਹੋਏ, ਇਨਕਮ ਟੈਕਸ ਹੋਏ, CID ਸਟੇਟ ਦੀ ਹੋਏ, ਵਿਜੀਲੈਂਸ ਬਿਊਰੋ, ਇਹ ਸਾਰੇ ਸਰਕਾਰ ਦੇ ਕੁੱਤੇ ਕੁੱਤੀਆਂ ਨੇ ਕਿ ਉਹਨੂੰ ਹੁਸ਼ ਕਰਕੇ ਕਿਹਦੇ ਮਗਰ ਛੱਡਣਾ। ਇਹ ਸਾਰੀਆਂ ਹੀ ਹਕੂਮਤਾਂ ਕਰਦੀਆਂ ਰਹੀਆਂ, ਇਹ ਜ਼ਿਆਦਾ ਨੰਗੇ ਧੜ ਕਰ ਰਹੇ ਨੇ। ਹੁਣ 2 ਖਬਰਾਂ ਜਦੋਂ ਅਸੀਂ ਹਵਾਲੇ ਨਾਲ ਦੇਖਦੇ ਔਰ ਇਹ ਆਪਣੇ ਆਪ ਦੇ ਵਿੱਚ ਦੱਸਦਾ ਵੀ ਪੰਜਾਬ ਦੇ ਵਿੱਚ ਇਹ ਅਖੀਰਲਾ ਫੇਜ਼ ਆਉਣ ਤੋਂ ਪਹਿਲਾਂ ਜਿਹੜਾ 1 ਜੂਨ ਦਾ ਵੋਟਾਂ ਦਾ ਹੈ ਕੀ ਮਾਹੌਲ ਹੋਵੇਗਾ। NIA begins probe on alleged ਆਮ ਆਦਮੀ ਪਾਰਟੀ foreign funding by pro-Khalistani groups sources. Delhi Lieutenant Governor had on May 5th written to Ministry of Home Affairs recommending NIA probe into the allegations. ਹੁਣ ਇੱਕ ਪਾਸੇ ਤਾਂ ਜੋ ਕੁਛ ਗੁਰਪਤਵੰਤ ਸਿੰਘ ਪੰਨੂ ਜਾਂ SFJ ਦੀ ਸਟੇਟਮੈਂਟ ਹੁੰਦੀ ਆ ਉਹਨੂੰ ਐਂਟਾਈ ਨੈਸ਼ਨਲ ਔਰ ਝੂਠ ਔਰ ਇਹ ਉਹ ਬਣਾ ਕੇ ਉਹ ਪ੍ਰਚਾਰਦੇ ਨੇ। ਹੁਣ ਕੁਛ ਅਰਸਾ ਪਹਿਲਾਂ ਇੱਕ ਸਟੇਟਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ $16 ਮਿਲੀਅਨ ਜਿਹੜੇ ਬਾਹਰਲੇ ਸਿੱਖਾਂ ਤੋਂ ਮੋਦੀ ਲੈ ਕੇ ਗਿਆ ਸੀ, ਇਹ ਲੈ ਕੇ ਗਿਆ ਸੀ ਕੇਜਰੀਵਾਲ ਕਿ ਜੀ ਦਵਿੰਦਰਪਾਲ ਸਿੰਘ ਭੁੱਲਰ ਔਰ ਉਹਨਾਂ ਦੀ ਰਿਹਾਈ ਕਰੇਗਾ ਔਰ ਇਹ ਉਹਨਾਂ ਦਾ ਬਿਆਨ ਦਾ ਸਟਾਈਲ ਤਾਂ ਡਿਫਰੈਂਟ ਸੀ, ਪਰ ਉਹਨੂੰ ਆਧਾਰ ਬਣਾ ਕੇ ਲੈਫਟੀਨੈਂਟ ਗਵਰਨਰ ਪੰਜਾਬ ਜਿਹੜਾ ਦਿੱਲੀ ਦਾ ਉਹ ਸੈਂਟਰ ਨੂੰ ਕਹਿੰਦਾ ਜੀ ਦੇਖੋ ਇਹ ਇਨਕੁਆਇਰੀ ਕਰਾਓ ਕਿ ਗੁਰਦੁਆਰਾ ਰਿਚਮੰਡ ਹਿਲ 'ਚ ਸੈਪਰੇਟਿਸਟ ਖਾਲਿਸਤਾਨੀ ਲੀਡਰਾਂ ਨੂੰ ਮਿਲਿਆ $16 ਮਿਲੀਅਨ ਇਹਨੇ ਲਿਆਂਦਾ, ਉਹ ਕਿੱਥੇ ਗਿਆ ਔਰ ਇਹ ਸਾਰੀ ਰਿਕਮੈਂਡੇਸ਼ਨ। ਸੋ ਹੁਣ ਐਨ ਚੋਣਾਂ ਤੋਂ ਪੰਜਾਬ ਵਾਲੇ ਫੇਸ ਤੋਂ ਪਹਿਲਾਂ ਖਾਲਿਸਤਾਨੀਆਂ ਨਾਲ ਕੇਜਰੀਵਾਲ ਨੂੰ ਜੋੜਨਾ। ਹਾਲਾਂਕਿ ਹਰ ਇੱਕ ਨੂੰ ਪਤਾ ਹੈ ਵੀ ਕੇਜਰੀਵਾਲ ਜਾਂ ਭਗਵੰਤ ਮਾਨ ਨੇ ਕਿਸ ਕਦਰ ਡੈਮੇਜ ਕੀਤਾ ਹਰ ਚੀਜ਼ ਨੂੰ, ਪੰਜਾਬ ਦੇ ਹਰ ਕੇਸ ਨੂੰ, ਪਾਣੀਆਂ ਦੇ ਕੇਸ ਨੂੰ, ਚੰਡੀਗੜ੍ਹ ਦੇ ਕੇਸ ਨੂੰ, ਰਾਜ ਸਭਾ ਦੀਆਂ ਸੀਟਾਂ ਕਿਵੇਂ ਹਿੰਦੂ ਤਵੀਆਂ ਨੂੰ ਪੈਸੇ ਲੈ ਕੇ ਵੇਚੀਆਂ ਨੇ। ਔਰ ਮੈਂ ਇਸ ਖਬਰ ਦੇ ਵੇਰਵੇ 'ਚ ਨਹੀਂ ਜਾਵਾਂਗਾ। ਇਹ ਆਪਣੇ ਆਪ ਦੇ ਵਿੱਚ ਇਸ ਮੌਕੇ ਦੇ ਉੱਤੇ ਇਸ ਨੂੰ ਜੋੜਨਾ NIA ਵੱਲੋਂ ਕੇਜਰੀਵਾਲ ਨੂੰ ਖਾਲਿਸਤਾਨ ਦੇ ਨਾਲ। ਦੂਸਰੀ ਖਬਰ ਅਸੀਂ ਦੇਖਦੇ ਹਾਂ ਕਿ ਜੇ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ 3 ਨੂੰ ਚਾਰਜ ਕੀਤਾ, ਫਿਰ 4 ਨੂੰ ਕੀਤਾ, ਉਹ ਕਰ ਰਹੇ ਨੇ ਤੇ ਇਹ ਦੱਸਣ ਦੇ ਲਈ ਕਿ ਜੀ ਜਿਹੜੇ ਪ੍ਰੋ ਖਾਲਿਸਤਾਨ ਗੈਂਗਸਟਰ ਨੇ ਉਹ ਕੈਨੇਡਾ 'ਚ ਬੈਠੇ ਔਰ ਇੰਡੀਆ 'ਚ ਟਰਬਲ ਕਰ ਰਹੇ ਨੇ। ਇਹ ਖਬਰ ਆਪਣੇ ਆਪ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਚਾਰਜ ਸ਼ੀਟ ਅਗੇਂਸਟ ਕੈਨੇਡਾ ਬੇਸਡ ਖਾਲਿਸਤਾਨੀ ਟੈਰਰਿਸਟ
Arshdeep Singh, 3 aides. His agents ran a major terror gangster syndicate in India on the direction of Khalistan Tiger Force terrorist Arshdeep Singh alias Arsh Dalla. ਇਹ ਕੌਣ ਹੈ ਕੌਣ ਨਹੀਂ ਹੈ ਉਹਨੂੰ ਖਾਲਿਸਤਾਨ ਟਾਈਗਰ ਫੋਰਸ ਨਾਂ ਦੀ ਕੋਈ ਜਥੇਬੰਦੀ ਐਗਜ਼ਿਸਟ ਨਹੀਂ ਕਰਦੀ ਲੇਕਿਨ ਇਹ ਕਹਿ ਕੇ ਕਿ ਜੀ ਇਹ ਕੈਨੇਡਾ 'ਚ ਬੈਠਾ ਹੈ ਇਹਦੇ 3 ਏਡ ਔਰ ਇਹ NIA ਨੇ ਜਿਹੜਾ ਉਹਨਾਂ ਨੂੰ ਚਾਰਜ ਸ਼ੀਟ ਕਰ ਦਿੱਤਾ ਹੈ ਤਾਂ ਕਿ ਜਦੋਂ ਕੈਨੇਡਾ ਨੇ ਪ੍ਰੈਸ਼ਰ ਬਿਲਡ ਕਰਨਾ ਹੈ ਵੀ ਆਹ ਕ੍ਰਿਮੀਨਲ ਤੁਹਾਡੇ ਇੰਡੀਅਨ ਏਜੰਸੀਆਂ ਨਾਲ ਜੁੜੇ ਹੋ ਕਹਿਣਗੇ ਆਹ ਦੇਖੋ ਜੀ ਅਰਸ਼ਦੀਪ ਡੱਲਾ ਤੇ ਫਲਾਣਾ ਸਾਨੂੰ ਇਹ ਉਹਨੂੰ ਕਾਊਂਟਰ ਕਰਨ ਲਈ ਵੀ ਹੈ ਪਰ ਇਹਦੇ ਨਾਲ ਨਾਲ ਮੈਨੂੰ ਇਹ ਲੱਗਦਾ ਹੈ ਕਿ ਵੀ ਪੰਜਾਬ ਦੇ ਵਿੱਚ ਕੁਛ ਨਾ ਕੁਛ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਇਸ ਕਿਸਮ ਦਾ ਕੋਈ ਨਾ ਕੋਈ ਧਮਾਕਾ ਵੀ ਕਰਵਾ ਸਕਦੇ ਨੇ ਬਿਲਕੁਲ ਕੋਈ ਨਾ ਕੋਈ ਹੋਰ ਵੱਡਾ ਜਿਹੜਾ ਉਹ ਸਕੈਂਡਲ ਜਿਹੜਾ ਖੁਦ ਹੀ ਬਣਾ ਕੇ ਕੱਢ ਸਕਦੇ ਨੇ ਸੋ ਇਹ ਮਾਹੌਲ ਉਹਨਾਂ ਨੇ 1 ਜੂਨ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਪੰਥਕ ਚਿਹਰਿਆਂ ਵਾਲੇ ਕੈਂਡੀਡੇਟ ਨੇ ਲੋਕ ਉਹਨਾਂ ਵੱਲ ਝੁਕਣ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਐਸਾ ਖੌਫ ਦਾ ਮਾਹੌਲ ਔਰ ਬਿਆਨਬਾਜ਼ੀ ਔਰ ਨੈਰੇਟਿਵ ਉਹ ਸਿਰਜਣਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਨੂੰ ਬਿਲਕੁਲ ਖੂੰਜੇ ਲਾ ਦਿੱਤਾ ਜਾਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ